श्री अकाल सबनूं जी आइਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਰਣਜੀਤ ਸਿੰਘ ਮਡੇਰ ਜੀ ਤੇ ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਸ, ਸਾਰੇ ਹੀ ਬਜ਼ੁਰਗ ਸਾਡੇ ਉੱਥੋਂ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜਾਂ 408-272-5200 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਨਾਬਾਲਗ ਉਮਰੇ ਹੋਏ ਸ਼ਹੀਦ ਦੀ ਵਿਧਵਾ ਨੂੰ 52 ਸਾਲਾਂ ਮਗਰੋਂ ਨਾ ਜਾ ਮਿਲਿਆ ਨਿਆਂ। ਦੇਖੋ, ਬੜੀ ਤਰਾਸਦੀ ਵਾਲੀ ਗੱਲ ਹੈ ਕਿ ਜਿਹੜੇ ਲੋਕ ਫੌਜ ਦੇ ਵਿੱਚ ਹੁੰਦੇ ਆ, ਸ਼ਹੀਦ ਹੋ ਜਾਂਦੇ, ਉਹਨਾਂ ਦੇ ਪਰਿਵਾਰਾਂ ਨੂੰ ਜਿੰਦਾ ਸ਼ਹੀਦ ਕਰ ਦਿੰਦਾ ਸਿਸਟਮ, ਉਹਨਾਂ ਨੂੰ ਜਿਉਂਦੇ ਹੀ ਮਾਰ ਕਰ ਦਿੰਦਾ। ਇਹ ਉਦਾਹਰਨ ਹੈ ਇਸ ਮਾਮਲੇ ਦੀ ਇੱਕ ਕਿ 1965 ਦੇ ਵਿੱਚ ਜਵਾਲਾ ਦੱਤ ਨਾਂ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ। ਉਸ ਸਮੇਂ ਉਹਦੀ ਪਤਨੀ ਦੀ ਉਮਰ ਮਹਿਜ਼ 15 ਸਾਲ ਸੀ ਜੀ, ਕਿਉਂਕਿ ਤੁਹਾਨੂੰ ਪਤਾ ਬਾਲ ਵਿਆਹ ਪ੍ਰਥਾ ਜਿਹੜੀ ਉਹ ਭਾਰਤ 'ਚ ਚੱਲਦੀ ਹੈ। ਤੇ ਜਦੋਂ ਉਹਨਾਂ ਦੀ ਸ਼ਾਦੀ ਹੋਈ ਸੀਗੀ, ਉਸ ਸਮੇਂ ਉਹਨਾਂ ਦੀ ਬੀਵੀ ਦੀ ਉਮਰ ਮਹਿਜ਼ 11 ਸਾਲ ਸੀ, ਯਾਨੀ 4 ਵਰ੍ਹਿਆਂ ਬਾਅਦ ਉਹ ਸ਼ਹੀਦ ਹੋ ਗਏ। ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਪਤਨੀ ਸੀ, ਹਰਲੀ ਦੇਵੀ ਉਹਦਾ ਨਾਮ ਸੀਗਾ, ਹਰਲੀ ਦੇਵੀ ਨੂੰ ਇੱਕ ਸਧਾਰਨ ਬੜੀ ਸਾਦੀ ਜੀ ਪੈਨਸ਼ਨ ਲਾ ਕੇ ਦੀ ਗੱਲ ਪਾਰ ਕਰ ਦਿੱਤੀ ਗਈ ਔਰ ਸਾਲਾਂ ਤੱਕ ਉਹ ਉਸ ਸਧਾਰਨ ਜੀ ਪੈਨਸ਼ਨ ਦੇ ਨਾਲ ਗੁਜ਼ਰ ਬਸਰ ਕਰਦੀ ਰਹੀ, ਸਾਲਾਂ ਤੱਕ। ਲਾ ਲਓ ਹਿਸਾਬ ਕਿ 1965 ਤੋਂ ਲੈ ਕੇ ਹੁਣ ਤੱਕ ਦਾ ਉਹਨੇ ਆਪਣਾ ਜ਼ਿੰਦਗੀ ਦਾ ਜਿਹੜਾ ਸਫ਼ਰ ਕੱਟਿਆ ਉਸ ਸਧਾਰਨ ਪੈਨਸ਼ਨ ਦੇ ਨਾਲ ਕੱਟਿਆ। ਹੋਇਆ ਕਿ ਆ ਪਿਛਲੇ ਸਾਲ ਅਕਤੂਬਰ ਦੇ ਵਿੱਚ ਊਧਮ ਸਿੰਘ ਨਗਰ ਦੇ ਵਿੱਚ ਇੱਕ ਐਕਸ ਸਰਵਿਸਮੈਨ ਲੀਗ ਬਣੀ ਹੋਈ ਆ ਸਾਬਕਾ ਫੌਜੀਆਂ ਦੀ। ਉਹਨਾਂ ਸਾਬਕਾ ਫੌਜੀਆਂ ਤੱਕ ਇਹ ਗੱਲ ਆਪੜੀ ਕਿ ਇੱਕ ਸ਼ਹੀਦ ਦੀ ਪਤਨੀ ਹੈ ਜਿਹੜੀ, ਉਹ ਕਦੇ ਵਿਚਾਰੀ ਸਹੁਰਿਆਂ ਤੇ ਕਦੇ ਪੇਕਿਆਂ ਤੇ ਬਿਰਧ ਹੋਈ ਪਈ ਆ, ਬੁਰੇ ਉਹਦੇ ਹਾਲ ਹੈ, ਬੌਂਕੇ ਦਿਹਾੜੇ ਆ, ਪਤਾ ਨੀ ਕਿੱਦਾਂ ਦਿਨ ਕੱਟੀਆਂ ਕਰਦੀ ਪਈ, ਉਹਨੂੰ ਪੈਨਸ਼ਨ ਹੀ ਨਹੀਂ ਮਿਲਦੀ ਪਈ ਜੀ। ਫਿਰ ਜਦੋਂ ਇਹ ਗੱਲ ਇਸ ਮੰਚ ਤੱਕ ਪਹੁੰਚੀ, ਇਹਨਾਂ ਨੇ ਫਿਰ ਇਸ ਆਵਾਜ਼ ਨੂੰ ਅੱਗੇ ਤੱਕ ਪਹੁੰਚਾਇਆ ਤੇ ਉਹਦਾ ਹੁਣ ਸਿੱਟਾ ਨਿਕਲਿਆ ਕਿ 2006 ਤੋਂ ਲੈ ਕੇ ਹੁਣ ਤੱਕ ਦਾ ਜਿੰਨਾ ਏਰੀਅਰ ਸੀਗਾ, ਇੱਕ ਦੋ ਦਾ ਸਾਰਾ ਭੁਗਤਾਨ ਹੋ ਗਿਆ। ਹੁਣ ਜਿਹੜੀ ਉਹ ਸਾਦਾ ਪੈਨਸ਼ਨ ਸੀਗੀ, ਸਿੰਪਲ ਪੈਨਸ਼ਨ ਸੀ, ਬੜੀ ਥੋੜੀ ਪੈਨਸ਼ਨ ਸੀਗੀ, ਉਸ ਪੈਨਸ਼ਨ ਨੂੰ ਪਰਿਵਾਰਕ ਪੈਨਸ਼ਨ ਦੇ ਵਿੱਚ ਬਦਲ ਦਿੱਤਾ ਗਿਆ ਔਰ ਲੱਖਾਂ ਰੁਪਈਏ ਜਿਹੜੇ ਆ ਉਹ ਇਸ ਬਿਰਧ ਮਾਤਾ ਨੂੰ ਮਿਲ ਗਏ ਆ। ਯਾਨੀ ਜਿਹੜੀ ਮਾਤਾ ਬਿਲਕੁਲ ਅੱਖਾਂ ਤੋਂ ਹੌਲੀ ਹੋਈ ਪਈ ਸੀਗੀ, ਉਹ ਹੁਣ ਲੱਖਾਂ ਵਾਲੀ ਹੋ ਗਈ ਅਚਾਨਕ। ਪਰ ਇਹ ਸਫ਼ਰ ਤੈਅ ਕਰਦਿਆਂ ਕਰਦਿਆਂ ਉਹਦੀ ਇਸ ਸਮੇਂ ਉਮਰ ਆ ਜਿਹੜੀ ਉਹ ਲਗਭਗ 67-68 ਸਾਲ ਦੀ ਹੋ ਗਈ ਆ। ਸਾਡੇ ਭਾਰਤ ਦੇ ਵਿੱਚ ਔਸਤਨ ਉਮਰ ਆ ਜਿਹੜੀ ਉਹ ਵੀ ਇੰਨੀ ਕੁ ਆ, 67-68 ਸਾਲ। ਤੁਸੀਂ ਆਪ ਹਿਸਾਬ ਲਾ ਲਓ ਕਿ ਜਿੰਨੀ ਕੁ ਔਸਤਨ ਉਮਰ ਆ ਸਾਡੀ ਇੱਕ ਭਾਰਤੀ ਨਾਗਰਿਕ ਦੀ, ਇਸ ਬੀਬੀ ਨੂੰ, ਇਸ ਬਿਰਧ ਮਾਈ ਨੂੰ ਉਹਨਾਂ ਸਫ਼ਰ ਜਿਹੜਾ ਜ਼ਿੰਦਗੀ ਦਾ ਉਹ ਆਪਣਾ ਨਿਆਂ ਲੈਣ ਦੇ ਵਿੱਚ ਲੰਘਾਉਣਾ ਪੈ ਗਿਆ। ਸਾਡੇ ਇੱਥੇ ਪੰਜਾਬ ਦੇ ਵਿੱਚੋਂ ਵੀ ਆ ਪਿਛਲੇ ਦਿਨੀ ਇੱਕ ਉਦਾਹਰਨ ਆਈ ਸੀਗੀ ਸਾਹਮਣੇ। ਇੱਕ ਸੱਜਣ ਨੇ ਕੋਈ ਬਕਾਇਆ ਲੈਣਾ ਸੀ ਆਪਣੇ ਵਿਭਾਗ ਤੋਂ, ਰਿਟਾਇਰ ਹੋ ਗਿਆ, ਉਹਦਾ ਹੱਕ ਬਣਦਾ ਸੀਗਾ ਜਿਹੜਾ ਉਹ ਉਹਨੂੰ 24 ਸਾਲ ਬਾਅਦ ਮਿਲਿਆ। ਔਰ ਕਿੰਨੇ ਪੈਸੇ ਸੀਗੇ ਉਹਦੇ? 20,000 ਰੁਪਈਆ। 20,000 ਰੁਪਈਆ ਲੈਣ ਲਈ ਉਸ ਬੰਦੇ ਨੂੰ 24 ਸਾਲ ਕਾਨੂੰਨੀ ਲੜਾਈ ਲੜਨੀ ਪਈ। ਔਰ ਜਦੋਂ ਇਹੋ ਜਿਹੀ ਲੜਾਈ ਲੜਨੀ ਹੁੰਦੀ ਹੈ ਨਾ, ਉਦੋਂ ਸਿਆਣੇ ਫਿਰ ਕਹਿ ਦਿੰਦੇ ਹੁੰਦੇ ਆ ਕਿ ਤੁਹਾਡੇ ਜਦੋਂ ਇਸ ਤਰ੍ਹਾਂ ਦੇ ਪਿੱਛੇ ਪੈ ਜਾਣ ਕਾਨੂੰਨ ਦੇ ਨਾਲ, ਤੇ ਫਿਰ ਹੱਥ ਸੋਨੇ ਦੇ ਤੇ ਪੈਰ ਲੋਹੇ ਦੇ ਚਾਹੀਦੇ ਆ। ਤੇ ਮੇਰੇ ਖਿਆਲ ਦੇ ਨਾਲ ਉਹ ਗੱਲ ਸਹੀ ਆ ਕਿ ਹੱਥ ਸੋਨੇ ਦੇ ਇਸ ਕਰਕੇ ਕਿਉਂਕਿ ਤੁਹਾਨੂੰ ਪੈਸੇ ਉੱਥੇ ਵੰਡਣੇ ਪੈਂਦੇ ਆ ਜਦੋਂ ਤੁਸੀਂ ਇੰਨੀ ਲੜਾਈ ਲੜਦੇ ਹੋ, ਤੇ ਪੈਰ ਲੋਹੇ ਦੇ ਇਸ ਕਰਕੇ ਕਹਿੰਦੇ ਆ ਕਿ ਅੱਡੀਆਂ ਘਸਾਉਣੀਆਂ ਪੈਂਦੀਆਂ। ਪਤਾ ਨਹੀਂ ਕਿੰਨਾ ਕੁ ਸਮਾਂ ਤੁਹਾਨੂੰ ਉਹਨਾਂ ਫਰਸ਼ਾਂ ਤੇ ਅੱਡੀਆਂ ਘੜੀਸਣੀਆਂ ਪੈਣ ਜੋ ਅਦਾਲਤਾਂ ਦੀਆਂ ਫਰਸ਼ਾਂ। ਜਿਸ ਮਾਈ ਨੂੰ ਇਨਸਾਫ ਮਿਲਿਆ,
ਪਰ ਤੁਸੀਂ ਇਨਸਾਫ ਇਹ ਦੇਖ ਲਓ ਕਿ ਕਿਸ ਤਰੀਕੇ ਦਾ ਮਿਲਿਆ। ਅੱਜ ਉਹ ਮਾਈ ਹੈ ਜਿਹੜੀ ਜਦੋਂ ਉਹ ਜੋਬਨ ਦੇ ਵਿੱਚ ਵਿਧਵਾ ਹੋਈ ਸੀਗੀ, ਉੱਥੋਂ ਲੈ ਕੇ ਅੱਜ ਉਮਰ ਦੇ ਆਖਰੀ ਪੜਾਅ ਤੱਕ ਪਹੁੰਚ ਗਈ ਹੈ ਤੇ ਹੁਣ ਜਾ ਕੇ ਉਹਦੀ ਹੱਕ ਅਦਾਇਗੀ ਹੋਈ ਹੈ। ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਕੁ ਉਦਾਹਰਨਾਂ ਹੋਣਗੀਆਂ ਇਸ ਦੇਸ਼ ਦੇ ਵਿੱਚ ਜੋ ਇਨਸਾਫ ਦੀ ਉਮੀਦ ਦੇ ਵਿੱਚ, ਨਿਆਂ ਦੀ ਉਮੀਦ ਦੇ ਵਿੱਚ ਸਿਸਕਦੀਆਂ, ਰੋਂਦੀਆਂ, ਕਲਪਦੀਆਂ, ਤੜਫਦੀਆਂ ਤੋਂ ਚਲੀਆਂ ਜਾਂਦੀਆਂ। ਜੀ 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 ਮਿੰਟੋ ਜੀ, ਅਗਲੀ ਆਪਾਂ ਗੱਲ ਕਰਦੇ ਹਾਂ। ਗੁਜਰਾਤ ਚੋਣਾਂ ਦੇ ਵਿੱਚ ਕਾਂਗਰਸ ਨੂੰ ਡਰਾਮਾ ਕਰਨਾ ਪਿਆ ਮਹਿੰਗਾ, ਕਈ ਗ੍ਰਿਫਤਾਰ ਹੋਏ। ਵੈਸੇ ਚੋਣ ਆਪਣੇ ਆਪ ਦੇ ਵਿੱਚ ਇੱਕ ਡਰਾਮਾ, ਰਾਜਨੀਤੀ ਆਪਣੇ ਆਪ ਦੇ ਵਿੱਚ ਇੱਕ ਡਰਾਮਾ, ਔਰ ਇੱਥੇ ਡੈਮੋਕ੍ਰੇਸੀ ਵੀ ਆਪਣੇ ਆਪ ਦੇ ਵਿੱਚ ਇੱਕ ਡਰਾਮਾ ਕ੍ਰੇਸੀ ਬਣਾ ਕੇ ਰੱਖ ਦਿੱਤੀ ਗਈ ਹੈ। ਪ੍ਰਵੀਨ ਤੋਗੜੀਏ ਦਾ ਸ਼ਾਇਦ ਤੁਸੀਂ ਅੱਜ ਬਿਆਨ ਸੁਣ ਲਿਆ ਹੋਣਾ। ਉਸ ਧੜ ਵਿਚਾਰਧਾਰਾ ਵਾਲੇ ਬੰਦੇ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਸਾਹਿਬ ਫਿਲਮ ਰੋਕ ਲਓ, ਨਹੀਂ ਤੇ ਫਿਰ ਅਸੀਂ ਸਾਰੇ ਦੇਸ਼ ਦੇ ਫਿਲਮਾਂ ਨੂੰ ਅੱਗ ਲਾ ਦਿਆਂਗੇ। ਦੱਸੋ, ਇਹ ਡੈਮੋਕ੍ਰੇਸੀ ਹੈ, ਇਹ ਬੋਲਣ ਦੀ ਆਜ਼ਾਦੀ ਹੈ। ਔਰ ਕਿਆ ਆਜ਼ਾਦੀ ਦਾ ਨਿੱਘ ਮਾਣਦੇ ਪਏ ਇਹੋ ਜਿਹੇ ਲੋਕ। ਇੱਥੇ ਜਦੋਂ ਇਹੋ ਜਿਹਾ ਕੰਮ ਚੱਲਦਾ ਪਿਆ ਤੇ ਫਿਰ ਉੱਥੇ ਡਰਾਮੇ ਵੀ ਚੱਲਣਗੇ ਚੋਣਾਂ ਦੇ ਵਿੱਚ, ਤੇ ਖਾਸ ਤੌਰ ਤੇ ਚੱਲਣਗੇ। ਅਸਲ ਦੇ ਵਿੱਚ ਕੀ ਸੀਗਾ ਕਿ ਜਦੋਂ ਰਾਹੁਲ ਗਾਂਧੀ ਉੱਥੇ ਗਿਆ ਕੰਪੇਨ ਦੇ ਵਿੱਚ ਗੁਜਰਾਤ 'ਚ, ਇਹਨੇ GST ਨੂੰ ਬਹੁਤ ਸ਼ਿੱਦਤ ਦੇ ਨਾਲ ਉਭਾਰਿਆ ਉੱਥੇ, ਕਿਉਂਕਿ ਕਾਰੋਬਾਰੀ ਵਪਾਰੀ ਗੁਜਰਾਤ ਦੇ ਬਹੁਤ ਪ੍ਰਭਾਵਿਤ ਹੋਏ GST ਦੇ ਨਾਲ। ਇਹਨੇ GST ਦੀ ਪਰਿਭਾਸ਼ਾ ਕੁਛ ਏਦਾਂ ਤੈਅ ਕੀਤੀ, ਕਹਿੰਦਾ ਕਿ ਜੀ ਗੱਬਰ S ਸਿੰਘ T ਟੈਕਸ, ਗੱਬਰ ਸਿੰਘ ਟੈਕਸ ਹੈ ਕਹਿੰਦਾ। ਤਾਂ ਉਸ ਤੋਂ ਬਾਅਦ ਕਾਂਗਰਸੀਆਂ ਨੇ ਇਸ ਵਾਕ ਨੂੰ, ਇਸ ਜੁਮਲੇ ਨੂੰ ਬੜੀ ਗੰਭੀਰਤਾ ਨਾਲ ਲਿਆ, ਔਰ ਉਹਨਾਂ ਨੇ ਥਾਂ ਤੇ ਇੱਕ ਜਿੱਦਾਂ ਨੁੱਕੜ ਨਾਟਕ ਖੇਡੇ ਜਾਂਦੇ ਆ, ਇਸ ਟਾਈਪ ਦੇ ਨੁੱਕੜ ਨਾਟਕ ਖੇਡਣੇ ਸ਼ੁਰੂ ਕਰ ਦਿੱਤੇ, ਸਕਿੱਟਾਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ। ਕਿਤੇ ਉਹ ਠਾਕਰ ਬਣਿਆ ਹੁੰਦਾ, ਕਿਤੇ ਉਹ ਗੱਬਰ ਉਹ ਜਿੱਦਾਂ ਹੱਸਦਾ ਹੁੰਦਾ, ਸ਼ੋਲੇ ਫਿਲਮ ਵਾਲਾ ਗੱਬਰ ਸਿੰਘ। ਤਾਂ ਇਸ ਤਰ੍ਹਾਂ ਪ੍ਰਭਾਸ਼ਿਤ ਕਰਦੇ ਸਨ GST ਨੂੰ ਵੱਖ-ਵੱਖ ਜਲਸਿਆਂ ਦੇ ਵਿੱਚ। ਤੇ ਕੱਲ ਸੂਰਤ ਦੇ ਵਿੱਚ ਵੀ ਏਦਾਂ ਹੀ ਇਹਨਾਂ ਨੇ ਇੱਕ ਜਲਸਾ ਕੱਢਣਾ ਸੀਗਾ, ਪਰ ਇਹ ਥੋੜਾ ਜਿਹਾ ਜਿਹੜਾ ਇੱਥੋਂ ਦਾ ਲੀਡਰ ਸੀ ਕੋਈ ਵੱਡਾ, ਉਹ ਸੀਰੀਅਸਲੀ ਜ਼ਿਆਦਾ ਲੈ ਗਿਆ ਕਿ ਆਪਾਂ ਕਿਉਂ ਨਾ ਪੂਰੀ ਦੀ ਪੂਰੀ ਟੋਲੀ ਮੰਗਾਈਏ ਇੱਕ ਕਲਾਕਾਰਾਂ ਦੀ ਤੇ ਪੂਰੇ ਦੇ ਪੂਰੇ ਵੱਟ ਕੱਢ ਦਈਏ। ਕਿਉਂਕਿ ਜਿੱਥੇ ਇਹਨਾਂ ਨੇ ਜਾਣਾ ਸੀ ਸੂਰਤ ਦੇ ਵਿੱਚ ਬਹੁਤ ਵੱਡੇ ਕਾਰੋਬਾਰੀ ਆ, ਉਹ ਜਿਹੜਾ ਇੰਡਸਟਰੀਅਲ ਏਰੀਆ ਸੀਗਾ ਜਿੱਥੋਂ ਇਹਨਾਂ ਨੇ ਜਲਸਾ ਕੱਢਣਾ ਸੀਗਾ, ਇਹਨਾਂ ਨੂੰ ਇਹ ਸੀਗਾ ਕਿ ਪੂਰਾ ਪ੍ਰਭਾਵਸ਼ਾਲੀ ਬਣਾ ਦਈਏ। ਫਿਰ ਇਹਨਾਂ ਨੇ ਐਕਟਰ ਸੱਦ ਲਏ। ਇੱਕ ਐਕਟਰ ਇਹੋ ਜਿਹਾ ਵੀ ਆ ਗਿਆ ਜਿਹੜਾ ਵਿਚਾਰਾ ਸਬਜ਼ੀ ਦਾ ਠੇਲਾ ਲਾਉਂਦਾ ਸੀਗਾ, ਉਹਨੂੰ ਕਿਹਾ ਕਿ ਐਵੇਂ ਇੱਥੇ ਤੂੰ ਮੂਲੀਆਂ ਗੰਢੇ ਵੇਚਦਾ ਫਿਰਦਾ, ਬੰਦੇ ਕੋਈ ਆਉਂਦੇ ਨਹੀਂ ਤੇਰੇ ਕੋਲ ਸਬਜ਼ੀ ਖਰੀਦਣ ਕਿਉਂਕਿ ਚੋਣਾਂ ਦਾ ਟਾਈਮ ਆ, ਤੂੰ ਏਦਾਂ ਕਰ ਸਾਡੇ ਕੋਲ ਆ ਜਾ, ਐਕਟਿੰਗ ਤੂੰ ਕਰਦਾ ਹੀ ਆ, ਤੈਨੂੰ ਦਿਹਾੜੀ ਪੱਕੀ ਦੇਵਾਂਗੇ। ਉਹਨੂੰ ਗੱਬਰ ਸਿੰਘ ਬਣਾਤਾ। ਏਦਾਂ ਕੋਈ ਕਾਲੀਆ ਲੱਭ ਲੈਂਦਾ, ਕੋਈ ਸ਼ਾਂਬਾ ਲੱਭ ਲੈਂਦਾ, ਕੋਈ ਫਲਾਣਾ ਲੱਭ ਲੈਂਦਾ, ਕੋਈ ਟਮਕਾਣਾ ਲੱਭ ਲੈਂਦਾ, ਇੱਕ ਠਾਕੁਰ ਵੀ ਲੱਭ ਲੈਂਦਾ, ਉਹਦੀਆਂ ਬਾਹਾਂ ਬੂਹਾਂ ਮੰਨ ਕੇ ਉਹਨੂੰ ਬਾਹਾਂ ਤੋਂ ਆਰੀ ਵਿਖਾ ਦਿੱਤਾ ਗਿਆ। ਜਦੋਂ ਇਹ ਏਦਾਂ ਦਾ ਡਰਾਮਾ ਕਰਦੇ ਪਏ ਸਨ ਤੇ ਸਾਰੇ ਬਾਜ਼ਾਰਾਂ ਦੇ ਵਿੱਚੋਂ ਆ ਨਿਕਲੇ ਤੇ ਅਖੀਰ ਤੇ ਜਦੋਂ ਉਹਨਾਂ ਕੰਪਲੈਕਸਾਂ ਦੇ ਵਿੱਚ ਦਾਖਲ ਹੋਏ ਜਿੱਥੇ ਕਾਫੀ ਵੱਡੇ ਉਦਯੋਗ ਲੱਗੇ ਹੋਏ ਸੀਗੇ, ਉਹਨਾਂ ਬਾਜ਼ਾਰਾਂ ਦੇ ਵਿੱਚ ਜਦੋਂ ਪਹੁੰਚੇ ਤਾਂ ਉੱਥੇ ਪੁਲਿਸ ਖੜੀ ਸੀ, ਉਹਨਾਂ ਨੇ ਘੇਰਾ ਪਾ ਕੇ ਸਾਰੇ ਫੜ ਲਿਆ। ਜਦੋਂ ਫੜੋ ਫੜੀ ਹੋਈ, ਉਹ ਜਿਹੜਾ ਗੱਬਰ ਸਿੰਘ ਸੀ ਉਹ ਸੀ ਘੋੜੇ ਤੇ, ਉਹ ਚਲਾਕ ਨਿਕਲਿਆ, ਉਹਨੇ ਘੋੜੇ ਨੂੰ ਮਾਰੀ ਅੱਡੀ, ਉਹ ਤੇ ਹਵਾ ਨੂੰ ਗੰਢਾ ਦਿੰਦਾ ਹੋਇਆ ਉੱਥੋਂ ਨਿਕਲ ਗਿਆ। ਜਿਹੜੇ ਉਹਦੇ ਸਾਥੀ ਸੀ ਕਾਲੀਆ, ਸ਼ਾਂਬਾ, ਐਰਾ ਵਗੈਰਾ, ਨੱਥੂ ਵਗੈਰਾ, ਉਹ ਸਾਰੇ ਫੜ ਲਏ ਪੁਲਿਸ ਨੇ। ਉਹ ਬੜੇ ਇਸ ਕਰਕੇ ਗਏ ਕਿਉਂਕਿ ਉਹਨਾਂ ਨੂੰ ਬੰਦੂਕਾਂ ਫੜਾਈਆਂ ਹੋਈਆਂ ਸਨ ਕਾਂਗਰਸੀਆਂ ਨੇ, ਨਾਲ ਬੰਦੂਕਾਂ ਨਾਲ ਕਾਰਤੂਸ। ਉਹ ਕਹਿੰਦੇ ਲਿਆਓ ਇਹ ਲਾਇਸੈਂਸ ਲਿਆਓ। ਉਹ ਕਹਿੰਦੇ ਜੀ ਲਾਇਸੈਂਸ ਤੇ ਹੈ ਨਹੀਂ ਸਾਡੇ ਕੋਲ, ਅਸੀਂ ਤੇ ਕਲਾਕਾਰ ਆਦਮੀ ਆ। ਕਹਿੰਦੇ ਕੋਈ ਗੱਲ ਨਹੀਂ, ਕਲਾਕਾਰੀ ਤੁਹਾਡੀ ਅਸੀਂ ਕੱਢ ਦਿੰਦੇ ਆ। ਉਹ ਫੜੇ ਗਏ। ਕਾਂਗਰਸੀ ਨੂੰ ਪੁੱਛਿਆ ਹਾਂ ਉਹ ਜਲਸਾ ਕਿਹਦੇ ਤੋਂ ਪੁੱਛ ਕੇ ਕੱਢਦਾ ਪਿਆ? ਉਹ ਕਹਿੰਦਾ ਜੀ ਦੇਖੋ ਰਾਜ ਮੋਦੀ ਦਾ, ਥੱਲੇ ਰਾਜ ਭਾਰਤੀ ਜਨਤਾ ਪਾਰਟੀ ਦਾ, ਜੇ ਅਸੀਂ ਇਹੋ ਜਿਹੇ ਕੰਮ ਲਈ ਇਜਾਜ਼ਤ ਮੰਗਣ ਜਾਂਦੇ ਤੇ ਭਲਾ ਸਾਨੂੰ ਇਹਨਾਂ ਨੇ ਇਜਾਜ਼ਤ ਦੇਣੀ ਸੀਗੀ। ਸੋ ਇਸ ਕਰਕੇ ਕੋਈ ਇਜਾਜ਼ਤ ਨਹੀਂ, ਅਸੀਂ ਧੱਕੇ ਦਾ ਜਲਸਾ ਹੀ ਕੱਢਣ ਆਏ ਸੀ। ਉਹਨਾਂ ਕਿਹਾ ਕੋਈ ਗੱਲ ਨਹੀਂ, ਹੁਣ ਧੱਕੇ ਤੈਨੂੰ ਖਾਣੇ ਪੈਣੇ ਆ ਜੇਲ੍ਹਾਂ 'ਚ। ਉਹਦੇ ਤੇ ਵੀ ਪਰਚਾ ਕੱਟ ਦਿੱਤਾ, ਦੰਗਾ ਦੁੰਗਾ ਭੜਕਾਉਣ ਦਾ ਯਤਨ ਕਰਨ ਦਾ। ਉਹ ਜਿਹੜੇ ਕਲਾਕਾਰ ਸੀਗੇ ਉਹਨਾਂ ਨੂੰ ਵੀ ਧੱਕ ਕੇ ਉਹਨਾਂ ਨੇ ਹਵਾਲਾਤ 'ਚ ਛੱਡ ਦਿੱਤਾ। ਲੋਕੀ ਹੁਣ ਗੱਲਾਂ ਕਰਦੇ ਆ ਕਿ ਜਿਵੇਂ ਗੱਬਰ ਸਿੰਘ ਦਾ ਸੀਗਾ ਕਿ ਕਿਤਨੇ ਆਦਮੀ ਥੇ। ਲੋਕ ਕਹਿੰਦੇ ਆ ਕਿ ਉਹ ਥਾਣੇ ਵਾਲੇ ਪੁੱਛਣਗੇ ਕਿਤਨੇ ਆਦਮੀ ਸੀ, ਫਿਰ ਬਾਹਰ ਆ ਕੇ ਉਹ ਦੱਸਣਗੇ ਕਿੰਨੇ ਆਦਮੀ ਸੀ ਤੇ ਕਿੰਨੇ ਆਦਮੀਆਂ ਦੇ ਹਿੱਸੇ ਕਿੰਨੇ ਪਟੇ ਆਏ ਉੱਥੇ। ਇਹ ਸਾਰੀਆਂ ਗੱਲਾਂ ਉੱਥੇ ਵਾਪਰਨ ਡਈਆਂ।
ਅੱਜ ਇੱਕ ਚੀਜ਼ ਹੋਰ ਵੀ ਉੱਥੇ ਬੜੀ ਦਿਲਚਸਪ ਵਾਪਰੀ ਹੈ ਗੁਜਰਾਤ ਦੇ ਵਿੱਚ ਜੀ। ਇੱਕ ਵਿਜੇ ਰੂਪਾਨੀ ਦਾ ਵੀਡੀਓ ਵਾਇਰਲ ਹੋਇਆ ਫਿਰਦਾ। ਵਿਜੇ ਰੂਪਾਨੀ ਉੱਥੋਂ ਮੁੱਖ ਮੰਤਰੀ ਹੈ। ਵਿਜੇ ਰੂਪਾਨੀ ਦਾ ਜਿਹੜਾ ਵੀਡੀਓ ਹੈ ਉਹਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆਉਂਦਾ ਉਹਨੇ ਇੱਕ ਸਕੂਟਰੀ ਯਾਤਰਾ ਕੱਢੀ ਸੀ। ਸਕੂਟਰੀ ਯਾਤਰਾ ਦੇ ਵਿੱਚ ਉਹਦੇ 20-25 ਤੇ ਗਨਮੈਨ ਆ ਤੇ 10-15 ਉਹਦੇ ਜਿਹੜੇ ਪੂਸ਼ਮਾਰ ਸੀਗੇ ਉਹ ਤੁਰੇ ਫਿਰਦੇ ਸੀਗੇ ਤੇ 10-15 ਓਦਾਂ ਲਾ ਲਓ ਯਾਨੀ 50-60 ਬੰਦਿਆਂ ਦਾ ਜਲਸਾ ਉਹਦੇ ਨਾਲ ਜਾ ਰਿਹਾ ਸੀਗਾ। ਜਿਹੜੀ ਸਕੂਟਰੀ ਯਾਤਰਾ ਸੀ ਕੋਈ ਬੰਦਾ ਹੀ ਨਹੀਂ ਆਇਆ ਔਰ ਉਹਦੀ ਇੱਕ ਆਡੀਓ ਕਲਿੱਪ ਵੀ ਇੱਥੇ ਵਾਇਰਲ ਹੋਈ ਫਿਰਦੀ ਹੈ। ਹਾਲਾਂਕਿ ਇਹਨਾਂ ਚੀਜ਼ਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਉਸ ਆਡੀਓ ਦੇ ਵਿੱਚ ਵੀ ਵਿਜੇ ਰੂਪਾਨੀ ਪਿੱਟਦਾ ਨਜ਼ਰ ਆਉਂਦਾ, ਕਹਿੰਦਾ ਕਿ ਐਤਕੀ ਗਏ ਜੀ। ਨਾਲ ਇਹ ਵੀ ਕਹਿੰਦਾ ਕਿ ਨਰਿੰਦਰ ਮੋਦੀ ਨੇ ਮੈਨੂੰ ਇਹ ਸੱਦ ਕੇ ਮੁੱਖ ਮੰਤਰੀ ਬਣਾਇਆ ਸੀਗਾ ਕਿ ਤੂੰ ਜੈਨੀ ਹੈ ਔਰ ਪੂਰੇ ਭਾਰਤ ਦੇ ਵਿੱਚ ਕੋਈ ਜੈਨੀ ਮੁੱਖ ਮੰਤਰੀ ਨਹੀਂ ਤੈਨੂੰ ਬਣਾਉਣ ਲੱਗਾ। ਕਹਿੰਦਾ ਕਿ ਜੇ ਮੈਥੋਂ ਇਹ ਸੀਟ ਨਾ ਨਿਕਲੀ ਤੇ ਇਹਨੇ ਮੈਨੂੰ ਬੁਰੀ ਤਰ੍ਹਾਂ ਭਜਾਉਣਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਉੱਥੋਂ ਸਾਹਮਣੇ ਆਉਂਦੀਆਂ ਪਈਆਂ। ਪਰ ਗੁਜਰਾਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਾਂਗਰਸ ਆਹ ਡਰਾਮੇਬਾਜ਼ੀ ਜੀ ਸ਼ੋ ਕੇ ਬੈਠੀ ਆ, ਕਦੇ ਗੱਬਰ ਬਣਾ ਲਿਆ, ਕਦੇ ਸ਼ਾਂਬਾ ਬਣਾ ਲਿਆ, ਤਾਂ ਇਹ ਤੇ ਮੇਰੇ ਖਿਆਲ ਦੇ ਨਾਲ ਲਾਂਭਾ ਇਹਨਾਂ ਨੂੰ ਆ ਹੀ ਜਾਣਾ ਜੇ ਇਸ ਤਰੀਕੇ ਦੀ ਰਾਜਨੀਤੀ ਕਰਦੇ ਰਹੇ। ਸੋ ਰਾਜਨੀਤੀ ਜਿਸ ਤਰੀਕੇ ਦੀ ਰਾਹੁਲ ਗਾਂਧੀ ਕਰਦਾ ਪਿਆ, ਹੇਠਲੇ ਕਾਡਰ ਨੂੰ ਵੀ ਓਦਾਂ ਦੀ ਰਾਜਨੀਤੀ ਕਰਨੀ ਚਾਹੀਦੀ ਆ। ਪਰ ਜਿੱਦਾਂ ਦੀ ਰਾਜਨੀਤੀ ਭਾਰਤੀ ਜਨਤਾ ਪਾਰਟੀ ਕਰਦੀ ਪਈ ਆ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਆ। ਕੱਲ ਇਹਨਾਂ ਨੇ ਸੋਮਨਾਥ ਦੇ ਮੰਦਿਰ ਚ ਗਏ, ਰਾਹੁਲ ਗਾਂਧੀ ਦਾ ਮੁੱਦਾ ਚੁੱਕ ਲਿਆ। ਕਹਿੰਦੇ ਜੀ ਕਿ ਇਹਨੇ ਵਿਜ਼ਟਰ ਡਾਇਰੀ ਦੇ ਵਿੱਚ ਨੌਨ ਹਿੰਦੂ ਦੇ ਤੌਰ ਤੇ ਐਂਟਰੀ ਕੀਤੀ ਆ। ਤੇ ਕਮਾਲ ਦੀ ਗੱਲ ਹੈ ਕਿ ਅੱਜ ਉਸੇ ਮੰਦਿਰ ਦੇ ਪੁਜਾਰੀ ਨੇ ਭਾਰਤੀ ਜਨਤਾ ਪਾਰਟੀ ਵਾਲੇ ਨੂੰ ਟੁੱਟ ਕੇ ਪੁੱਛਿਆ। ਉਹ ਕਹਿੰਦਾ ਕਿ ਤੁਸੀਂ ਕੌਣ ਹੁੰਦੇ ਜੀ ਕਿਸੇ ਨੂੰ ਪੁੱਛਣ ਵਾਲੇ? ਕੋਈ ਸਾਡੇ ਮੰਦਿਰ ਚ ਆਵੇ, ਕੋਈ ਜਾਵੇ, ਕੋਈ ਹਿੰਦੂ ਆਵੇ, ਕੋਈ ਨੌਨ ਹਿੰਦੂ ਆਵੇ, ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਇਹਨਾਂ ਚੀਜ਼ਾਂ ਦਾ? ਸੋ ਹੁਣ ਮੰਦਿਰ ਦੇ ਪੁਜਾਰੀ ਜੀ ਪੈਣ ਲੱਗ ਪਏ ਇਹਨਾਂ ਨੂੰ। ਕਾਫੀ ਕੁਛ ਉੱਥੇ ਆ ਜਿਹੜਾ ਇਹਨਾਂ ਦਿਨਾਂ ਚ ਤੇਜ਼ੀ ਨਾਲ ਬਦਲਦਾ ਪਿਆ। ਅਮਿਤ ਸ਼ਾਹ ਦੀ ਰੈਲੀ ਦੇ ਵਿੱਚ ਵੀ ਕੁਰਸੀਆਂ ਖਾਲੀ ਰਹੀਆਂ। ਕੱਲ ਇੱਥੇ ਪ੍ਰਧਾਨ ਮੰਤਰੀ ਗਿਆ ਸੀਗਾ, ਉੱਥੇ ਵੀ ਇਹਨਾਂ ਨੇ 12,000 ਕੁਰਸੀਆਂ ਲਾਈਆਂ ਸੀ ਰੈਲੀ 'ਚ। ਤੇ ਕਮਾਲ ਦੀ ਗੱਲ ਆ ਕਿ ਪ੍ਰਧਾਨ ਮੰਤਰੀ ਦੀ ਰੈਲੀ 'ਚ 12,000 ਕੁਰਸੀਆਂ ਵੀ ਪੂਰੀਆਂ ਨਹੀਂ ਭਰੀਆਂ। ਅਖੀਰ ਹੋਇਆ ਕੀ ਆ ਕਿ ਜਿਹੜੀਆਂ ਪਿਛਲੀਆਂ ਕੁਰਸੀਆਂ ਸੀ ਇਹਨਾਂ ਨੇ ਤੱਤ ਫੱਟ ਕੁਛ ਲਗਾ ਲੀਆਂ, ਕੁਛ ਆਪਣੇ ਵਰਕਰਾਂ ਨੂੰ ਕਿਹਾ ਕਿ ਚੁੱਕ ਕੇ ਭੱਜ ਜਾਓ, ਨਹੀਂ ਤਾਂ ਕੈਮਰੇ ਮਾਨ ਕੇ ਆ ਗਏ ਆ, ਜੇ ਕਿ ਰਿਕਾਰਡਿੰਗ ਹੋ ਗਈ ਤੇ ਨਰਿੰਦਰ ਮੋਦੀ ਨੇ ਬੁਰੀ ਤੋਸ ਕੱਢਣੀ ਹੈ ਸਾਡੀ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਇੱਕ ਮਜ਼ਾਕ ਨੇ ਉਜਾੜਿਆ ਇੱਕ ਘਰ, ਦੇਸ਼ ਭਰ ਦੇ ਵਿੱਚ ਉਸਦੀ ਚਰਚਾ। ਦੇਖੋ ਇਹ ਜਿਹੜੀ ਘਟਨਾ ਵਾਪਰੀ ਹੈ ਨਾ ਬੜੀ ਦਿਲ ਨੂੰ ਵਲੂੰਧਰਨ ਵਾਲੀ ਆ ਕਿ ਕਦੇ ਕਦੇ ਜ਼ਿੰਦਗੀ 'ਚ ਮਜ਼ਾਕ ਇੰਨਾ ਵੀ ਮਹਿੰਗਾ ਪੈ ਸਕਦਾ। ਸਹੀ ਗੱਲ। ਆਮ ਤੌਰ ਤੇ ਅਸੀਂ ਕਹਿੰਦੇ ਆ ਕਿ ਹੱਸਦੇ ਖੇਡਦੇ ਰਹਿਣਾ ਚਾਹੀਦਾ, ਹਾਸਾ ਠੱਠਾ ਸਿਹਤ ਲਈ ਵੀ ਚੰਗਾ ਹੁੰਦਾ, ਪਰਿਵਾਰਕ ਰਿਸ਼ਤਿਆਂ ਲਈ ਵੀ ਚੰਗਾ ਹੁੰਦਾ, ਦੁਨਿਆਵੀ ਸਾਂਝਾਂ ਲਈ ਵੀ ਬਹੁਤ ਵਧੀਆ ਚੀਜ਼ ਆ ਕਿ ਹੱਸਦੇ ਖੇਡਦੇ ਜ਼ਿੰਦਗੀ ਕੱਟ ਜਾਓ। ਪਰ ਇੱਥੇ ਤੇ ਹਾਸਾ ਹੀ ਆ ਜਿਹੜਾ ਉਹ ਹੀ ਬਰਬਾਦੀ ਦਾ ਕਾਰਨ ਬਣ ਗਿਆ। ਅਸਲ ਦੇ ਵਿੱਚ ਉਜੈਨ ਦੇ ਵਿੱਚ ਇੱਕ ਜੋੜਾ ਸੀਗਾ ਔਰ ਖਾਸ ਤੌਰ ਤੇ ਉਹਦੀ ਜਿਹੜੀ ਪਤਨੀ ਸੀਗੀ ਡਾਕਟਰ ਦੀ, ਉਹ ਸੀਗੀ ਸਕਿਨ ਸਪੈਸ਼ਲਿਸਟ। ਹੋਇਆ ਕੀ ਆ ਕਿ ਉਸ ਬੀਬੀ ਦੇ ਦੰਦਾਂ ਦੇ ਵਿੱਚ ਕੋਈ ਸਮੱਸਿਆ ਆ ਗਈ, ਕੋਈ ਪ੍ਰੋਬਲਮ ਆ ਗਈ, ਤਾਂ ਡਾਕਟਰ ਨੇ ਕਿਹਾ ਕਿ ਇਹ ਜਿਹੜੇ ਤੁਹਾਡੇ ਦੰਦ ਆ ਉਹ ਸਾਰੇ ਕੱਢ ਕੇ ਦੁਬਾਰਾ ਲਾਉਣੇ ਪੈਣੇ ਆ। ਅਸੀਂ ਏਦਾਂ ਦੇ ਦੰਦਾਂ ਦੀ ਫਿਟਿੰਗ ਕਰ ਦਿਆਂਗੇ ਕਿ ਕੋਈ ਅਸਲ ਨਕਲ ਦੇ ਵਿੱਚ ਤੁਹਾਡੇ ਤੋਂ ਜੱਜ ਨਹੀਂ ਕਰ ਸਕੇਗਾ। ਉਹ ਘਰੇ ਆ ਗਏ, ਦੋਨੇ ਜੀ ਘਰੇ ਆ ਕੇ ਜਦੋਂ ਲਾਈਟ ਮੂਡ ਦੇ ਵਿੱਚ ਗੱਲਾਂ ਕਰਨ ਲੱਗ ਪਏ ਤੇ ਜਿਹੜਾ ਸ਼ੌਹਰ ਸੀਗਾ ਉਹ ਕਹਿਣ ਲੱਗ ਪਿਆ ਕਿ ਜਿੱਦਣ ਤੂੰ ਦੰਦ ਲਵਾ ਕੇ ਆਈਓ ਤੇ ਮੈਂ ਤੇਰੀ ਇੱਕ ਫੋਟੋ ਖਿੱਚੂੰਗਾ ਤੇਰੀ ਸਮਾਈਲ ਦੀ, ਤੇ ਉਸ ਤੋਂ ਬਾਅਦ ਉਹ ਫੋਟੋ ਮੈਂ ਫੇਸਬੁੱਕ ਤੇ ਪਾਊਂਗਾ, ਵਟਸਐਪ ਤੇ ਵੀ ਪਾਊਂਗਾ, ਤੇ ਮੈਂ ਕੈਪਸ਼ਨ ਇਹੋ ਲਿਖੂੰਗਾ ਕਿ ਮੇਰੀ ਵਾਈਫ ਬੁੱਢੀ ਹੋ ਗਈ ਆ, ਆ ਦੰਦ ਇਹਦੇ ਇਸ ਗੱਲ ਦਾ ਸਬੂਤ ਆ। ਤੇ ਦੱਸਦਾ ਉਹ ਡਾਕਟਰ ਕਹਿੰਦਾ ਕਿ ਉਹ ਅਚਾਨਕ ਉੱਠੀ ਆ ਮੇਰੇ ਲਾਗਿਓ, ਸਹਿ ਸੁਭਾ ਕੀ ਗਈ ਆ, ਕੋਈ ਉਹਨੇ ਗੁੱਸਾ ਨਹੀਂ ਕੀਤਾ, ਕੋਈ ਗਿਲਾ ਨਹੀਂ ਕੀਤਾ। 3-4 ਮਿੰਟਾਂ ਬਾਅਦ ਭੌਂਕੇ ਆ ਗਈ ਤੇ ਕਹਿੰਦੀ ਕਿ ਮੈਂ ਤੇ ਜ਼ਹਿਰ ਖਾ ਲਿਆ। ਮੈਂ ਹਸਪਤਾਲ ਲੈ ਕੇ ਉਹਨੂੰ ਭੱਜਾਂ, ਹਸਪਤਾਲ ਲੈ ਕੇ ਭੱਜਾਂ, ਪਰ ਮੇਰੀ ਭੱਜ ਦੌੜ ਕੰਮ ਨਹੀਂ ਆਈ, ਉਹ ਦਮ ਤੋੜ ਗਈ। ਹੁਣ ਉਹ ਡਾਕਟਰ ਵੀ ਰੋਣ ਡਿਆ ਤੇ ਉਹਦੇ ਸਾਰੇ ਰਿਸ਼ਤੇਦਾਰ ਵੀ ਰੋਣ ਡੇ ਆ ਕਿ ਇਹ ਇੱਕ ਮਾਹੌਲ ਹੈ ਜਿਹੜਾ ਉਹ ਇਸ ਘਰ ਦਾ ਉਜਾੜਾ ਹੀ ਤੈਅ ਕਰ ਗਿਆ। ਕਿੱਦਾਂ ਹੋ ਗਿਆ ਸਭ ਕੁਛ? ਹੁਣ ਡਾਕਟਰ ਵੀ ਪਛਤਾਉਂਦਾ ਕਿ ਮੈਂ ਹਾਸੇ ਠੱਠੇ ਦੇ ਵਿੱਚ ਇਹ ਗੱਲ ਨਹੀਂ ਸੀ ਕਰਨੀ।
ਹੁਣ ਕਿਸੇ ਦੇ ਅੱਗੇ ਕੋਈ ਜ਼ੋਰ ਨਹੀਂ ਹੈ। ਜਦੋਂ ਹੋਣੀ ਆਪਣੇ ਆਪ ਬੰਦੇ ਨੇ ਬਣਾਉਣੀ ਹੋਵੇ, ਆਪਣੇ ਆਪ ਨੂੰ ਖਤਮ ਕਰਨਾ ਹੋਵੇ, ਉਦੋਂ ਕਿਸੇ ਦਾ ਕਿਸੇ ਅੱਗੇ ਕੋਈ ਜ਼ੋਰ ਨਹੀਂ ਹੈ। ਕੋਈ ਵੀ ਉਦੋਂ ਹੀਲਾ ਵਸੀਲਾ ਕੰਮ ਨਹੀਂ ਕਰਦਾ। ਪਰ ਜਿਸ ਤਰੀਕੇ ਦੇ ਨਾਲ ਪੜ੍ਹੇ ਲਿਖੇ ਲੋਕ ਇੰਨੇ ਜ਼ਿਆਦਾ ਇੰਟੋਲਰੈਂਟ ਬਣਦੇ ਪਏ ਆ, ਤਾਂ ਦੇਖਣ ਸਮਝਣ ਦੀ ਜ਼ਰੂਰਤ ਹੈ, ਪਰਖਣ ਦੀ ਜ਼ਰੂਰਤ ਹੈ ਕਿ ਸਭ ਕੁਛ ਕਿਉਂ ਹੁੰਦਾ ਪਿਆ। ਇਹ ਇੱਕ ਬਹੁਤ ਵਿਸ਼ਾਲ ਚਿੰਤਨ ਦਾ ਵਿਸ਼ਾ ਹੋ ਸਕਦਾ ਕਿ ਜਿਹੜੇ ਲੋਕ ਪੜ੍ਹੇ ਲਿਖੇ ਆ, ਅਸੀਂ ਓਦਾਂ ਕਹਿ ਦਿੰਦੇ ਹਾਂ ਕਿ ਫਲਾਣਾ ਬੰਦਾ ਯਾਰ ਟੁੱਟ ਗਿਆ ਜ਼ਿੰਦਗੀ ਤੋਂ, ਉਹਨੇ ਜੀਵਨ ਜਾਚ ਨਹੀਂ ਸਿੱਖੀ, ਉਹਦਾ ਹੌਸਲਾ ਸੀਗਾ ਜਿਹੜਾ ਬੜੇ ਹੇਠਲੇ ਪੱਧਰ ਦਾ ਸੀਗਾ। ਪਰ ਇਹਨਾਂ ਲੋਕਾਂ ਨੇ ਤੇ ਪੜ੍ਹਾਈਆਂ ਕੀਤੀਆਂ ਨੇ, ਕਿਤਾਬਾਂ ਪੜ੍ਹੀਆਂ, ਜ਼ਿੰਦਗੀ ਦਾ ਵੀ ਤਜਰਬਾ ਹੋਊਗਾ, ਆਪਣੇ ਮਰੀਜ਼ਾਂ ਦੀਆਂ ਗਾਥਾ ਕਹਾਣੀਆਂ ਵੀ ਇਹਨਾਂ ਨੇ ਦੁੱਖਾਂ ਦੀਆਂ ਬਹੁਤ ਸੁਣੀਆਂ ਹੋਈਆਂ। ਇਹ ਲੋਕ ਵੀ ਟੁੱਟਦੇ ਆ, ਔਰ ਇੰਨੀ ਜਲਦੀ ਟੁੱਟਦੇ ਕਿ ਇੱਕ ਮਜ਼ਾਕ ਇਹਨਾਂ ਨੂੰ ਤੋੜ ਦਿੰਦਾ। ਸੋ ਮੇਰੇ ਖਿਆਲ ਦੇ ਨਾਲ ਇਸ ਘਟਨਾ ਦੀ ਇਸੇ ਕਰਕੇ ਚਰਚਾ ਕਿ ਕੱਲ ਨੂੰ ਕੋਈ ਮਜ਼ਾਕ ਕਰਨ ਲੱਗਿਆ ਵੀ ਸੋਚਿਆ ਕਰੂਗਾ ਕਿ ਘਰ ਦੇ ਵਿੱਚ ਕਿਤੇ ਜ਼ਹਿਰ ਤਾਂ ਨਹੀਂ ਪਿਆ। ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ, ਉਹ ਅੱਜ ਦੌਰ ਜਿਹੜਾ ਚੱਲਦਾ ਪਿਆ, ਉਸ ਦੌਰ ਦੇ ਵਿੱਚ ਇਸ ਚੀਜ਼ ਦੀ ਪੁਸ਼ਟੀ ਕਰਦੀਆਂ ਪਈਆਂ ਕਿ ਸਾਡੇ ਸਮਾਜ ਦੇ ਵਿੱਚ ਅਸੀਂ ਸਿਰਫ ਤੇ ਸਿਰਫ ਇਹ ਨਹੀਂ ਕਹਿੰਦੇ ਕਿ ਰਾਜਸੀ ਅਸਹਿਣਸ਼ੀਲਤਾ ਹੈ, ਅਸਲ ਦੇ ਵਿੱਚ ਸਾਡੀ ਜਿਹੜੀ ਆਪਣੀ ਜ਼ਿੰਦਗੀ ਹੈ, ਉਸ ਜ਼ਿੰਦਗੀ ਦੇ ਵਿੱਚ ਵੀ ਬਹੁਤ ਜ਼ਿਆਦਾ ਅਸਹਿਣਸ਼ੀਲਤਾ ਆ ਗਈ ਹੈ। ਕਿਉਂ ਆ ਗਈ ਹੈ, ਇਹ ਵਿਚਾਰਨ ਦਾ ਵਿਸ਼ਾ ਹੈ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਪੰਜਾਬ ਦੀਆਂ ਨਿਗਮ ਚੋਣਾਂ ਦਾ ਐਲਾਨ ਹੋਇਆ। ਇਹ ਡੰਕਾ ਵੱਜ ਗਿਆ ਨਿਗਮ ਚੋਣਾਂ ਦਾ, ਔਰ ਇਹ ਚੋਣਾਂ ਹੋਣਗੀਆਂ ਜੀ 17 ਤਰੀਕ ਨੂੰ। ਇਹਦੇ ਵਿੱਚ ਪਹਿਲਾ ਜਿਹੜਾ ਗੇੜ ਹੋਊਗਾ, ਉਸ ਗੇੜ ਦੇ ਅੰਦਰ 3 ਨਗਰ ਕੌਂਸਲਾਂ ਜਿਹੜੀਆਂ, ਜਲੰਧਰ, ਪਟਿਆਲਾ, ਇੱਕ ਮੇਰੇ ਖਿਆਲ ਦੇ ਨਾਲ ਲੁਧਿਆਣਾ ਜਿਹੜੀ ਆ ਉਹ ਇਹਨਾਂ ਨੇ ਪੋਸਟਪੋਨ ਰੱਖੀ ਆ। ਪਹਿਲੇ ਗੇੜ ਦੇ ਵਿੱਚ 3 ਨਗਰ ਨਿਗਮ ਜਿਹੜੇ, ਉਹਨਾਂ ਦੇ ਵਿੱਚ ਚੋਣ ਹੋਊਗੀ, ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ। ਲੁਧਿਆਣਾ ਚੋਣ ਦਾ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਰੱਟਾ ਪਿਆ ਹੋਇਆ, ਉਹ ਹਾਲੇ ਇਹਨਾਂ ਨੇ ਪੋਸਟਪੋਨ ਕੀਤੀ ਹੈ ਕਿ ਬਾਅਦ ਦੇ ਵਿੱਚ ਕਰਵਾਵਾਂਗੇ। ਇਹ ਤੇ ਹਵਾਲਾ ਦਿੰਦੇ ਆ ਕਿ ਉੱਥੇ ਹੱਦਬੰਦੀ ਦਾ ਕੰਮ ਰਹਿੰਦਾ, ਪਰ ਉੱਥੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਨੇ ਉਹ ਇਹੋ ਹੀ ਨਿਕਲਦੀਆਂ ਕਿ ਇਹਨਾਂ ਦੇ ਆਪਣੇ ਵਿਧਾਇਕ ਹੀ ਉੱਥੇ ਚੋਣ ਲੜਨ ਲਈ ਤਿਆਰ ਨਹੀਂ ਹੈ। ਅਸਲ ਦੇ ਵਿੱਚ ਉਹਨਾਂ ਨੇ 10-10 ਕਰੋੜ ਰੁਪਈਆ ਮੰਗਿਆ ਸੀ, ਇਹਨਾਂ ਨੇ ਆਖਿਆ ਹੀ ਦੇ ਦਿਆਂਗੇ, ਬਾਅਦ ਚੋਂ ਪੈਸਾ ਦਿੱਤਾ ਨਹੀਂ ਗਿਆ। ਉਹ ਕਹਿੰਦੇ ਆ ਕਿ ਜਦੋਂ ਪੈਸਾ ਲੱਗਿਆ ਹੀ ਨਹੀਂ, ਅਸੀਂ ਉੱਥੇ ਕੋਈ ਕੰਮ ਸ਼ੁਰੂ ਨਹੀਂ ਕਰਵਾਇਆ, ਕੱਲ ਨੂੰ ਅਸੀਂ ਹਾਰ ਕੇ ਸਾਡੀ ਬੇਇੱਜ਼ਤੀ ਹੋਊਗੀ, ਨਾਲੇ ਲੋਕ ਬੇਇੱਜ਼ਤੀ ਕਰਨਗੇ, ਨਾਲੇ ਤੁਸੀਂ ਸਾਡੀ ਬੇਇੱਜ਼ਤੀ ਕਰੋਗੇ। ਲੋਕ ਤੇ ਮੂੰਹ ਇਹੋ ਜਿਹੀਆਂ ਗੱਲਾਂ ਕਰਦੇ ਪਏ ਆ ਕਿ ਕਾਂਗਰਸ ਉੱਥੇ ਡਰਦੀ ਚੋਣ ਨਹੀਂ ਕਰਵਾ ਰਹੀ। ਇੱਕ ਬੈਂਸ ਬ੍ਰਦਰਸ ਦਾ ਵੀ ਤੁਹਾਨੂੰ ਪਤਾ ਉੱਥੇ ਵਾਹਵਾ ਖੜਕਾ ਦੜਕਾ। ਹੁਣ ਇਹਨਾਂ ਚੀਜ਼ਾਂ 'ਚ ਪਤਾ ਨਹੀਂ ਕਿੰਨੀ ਕੁ ਸੱਚਾਈ ਆ, ਕਿੰਨੀ ਕੁ ਖਚਿਆਈ ਆ, ਪਰ ਹਾਲ ਦੀ ਘੜੀ ਲੁਧਿਆਣੇ ਇਹਨਾਂ ਨੇ ਇਲੈਕਸ਼ਨ ਨਹੀਂ ਕਰਵਾਇਆ। ਓਦਾਂ ਕੁਛ ਲੋਕ ਇਹ ਵੀ ਮੰਨਦੇ ਆ ਕਿ ਅਦਾਲਤ ਦੇ ਵਿੱਚ ਵੀ ਇਹ ਚੀਜ਼ ਜਿਹੜੀ ਆ ਉਹ ਜਾ ਸਕਦੀ ਹੈ। ਸੰਭਾਵਨਾ ਇਹੋ ਜਿਹੀ ਹੈ ਕਿ ਕੋਈ ਨਾ ਕੋਈ ਬੰਦਾ ਜਿਹੜਾ ਉਹ ਕਾਨੂੰਨੀ ਪਚੜਾ ਵੀ ਛੇੜ ਸਕਦਾ। ਤਾਂ ਇਸ ਚੋਣ ਦੇ ਲਈ ਜਿਹੜੀ ਨਾਮਜ਼ਦਗੀ ਹੈ ਉਹ ਉਦੋਂ ਤੋਂ ਸ਼ੁਰੂ ਹੋ ਜਾਏਗੀ ਜਿੱਦਣ ਤੋਂ ਨੋਟੀਫਿਕੇਸ਼ਨ ਜਾਰੀ ਹੋਏਗਾ। ਨੋਟੀਫਿਕੇਸ਼ਨ ਜਾਰੀ ਹੋਣ ਦੀ ਤਰੀਕ ਰੱਖੀ ਇਹਨਾਂ ਨੇ 2 ਦਸੰਬਰ। 8 ਦਸੰਬਰ ਤੱਕ ਨਾਮਜ਼ਦਗੀਆਂ ਵਾਪਸ ਹੋ ਸਕਦੀਆਂ। ਉਦਾਂ ਇਸ ਵਾਰੀ ਇਹਨਾਂ ਨੇ ਜੋ ਖਰਚ ਤੈਅ ਕੀਤਾ ਉਹ ਥੋੜਾ ਜਿਹਾ ਵਧਾ ਦਿੱਤਾ। ਜਿੱਦਾਂ ਅੱਗੇ ਉਮੀਦਵਾਰ 2,07,000 ਰੁਪਇਆ ਖਰਚ ਕਰ ਸਕਦਾ ਸੀਗਾ, ਹੁਣ ਉਹ ਖਰਚ ਸੀਮਾ ਜਿਹੜੀ ਵਧਾ ਕੇ ਇਹਨਾਂ ਨੇ 2.5 ਲੱਖ ਰੁਪਇਆ ਕਰ ਦਿੱਤੀ ਹੈ। ਇਹ ਨਿਗਮ ਦੇ ਇੱਕ ਉਮੀਦਵਾਰ ਦਾ ਚੋਣ ਖਰਚਾ, ਜਿਹੜੇ ਕੌਂਸਲ ਦੇ ਉਮੀਦਵਾਰ ਆ ਉਹਨਾਂ ਦਾ ਘੱਟ ਰੱਖਿਆ ਗਿਆ। ਹੁਣ ਕਿੰਨਾ ਰੱਖਿਆ ਗਿਆ ਇਹਦੇ ਬਾਰੇ ਮੈਨੂੰ ਐਗਜ਼ੈਕਟਲੀ ਪਤਾ ਨਹੀਂ ਹੈ ਕਿ ਉਹਨਾਂ ਦਾ ਖਰਚਾ ਕਿੰਨਾ ਰੱਖਿਆ। ਬਾਅਦ ਦੇ ਵਿੱਚ ਹੁਣ ਜੋ ਇੱਕ ਚੀਜ਼ ਸਾਹਮਣੇ ਆਈ ਆ ਉਹ ਇਹ ਆ ਕਿ ਇਹ ਜਿਹੜੀ ਵੋਟਿੰਗ ਹੋਊਗੀ ਉਹ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨਾਲ ਹੀ ਹੋਊਗੀ। ਨਾਲ ਵੀਵੀਪੈਟ ਮਸ਼ੀਨਾਂ ਲਾਈਆਂ ਜਾਂਦੀਆਂ ਜਾਂ ਨਹੀਂ ਲਾਈਆਂ ਜਾਂਦੀਆਂ, ਇਹਦੇ ਬਾਰੇ ਵੀ ਹਾਲੇ ਤੱਕ ਅਸਪਸ਼ਟਤਾ ਹੈ। ਸਵੇਰੇ ਸਾਫ਼ ਹੋ ਜਾਏਗਾ ਕਿ ਕੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਨਾਲ ਵੀਵੀਪੈਟ ਮਸ਼ੀਨਾਂ ਲਾਈਆਂ ਜਾਣਗੀਆਂ ਜਾਂ ਨਹੀਂ ਲਾਈਆਂ ਜਾਣਗੀਆਂ। ਹਾਂ, ਇਹ ਜ਼ਰੂਰ ਇਹਨਾਂ ਨੇ ਸਾਫ਼ ਕਰ ਦਿੱਤਾ ਕਿ ਜਿੱਦਣ ਇਹ ਵੋਟਿੰਗ ਹੋਊਗੀ ਨਤੀਜਾ ਉਦਣ ਸ਼ਾਮ ਨੂੰ ਹੀ ਆ ਜਾਏਗਾ। ਪਰ ਇਹ ਜਿਹੜਾ ਨਤੀਜਾ ਆਊਗਾ, ਨਤੀਜਾ ਮੇਰੇ ਖਿਆਲ ਦੇ ਨਾਲ 3 ਪਾਰਟੀਆਂ ਲਈ, ਖਾਸ ਤੌਰ ਤੇ ਆਮ ਆਦਮੀ ਪਾਰਟੀ, ਕਾਂਗਰਸ ਔਰ ਅਕਾਲੀ ਦਲ, ਇਹਨਾਂ ਲਈ ਬਹੁਤ ਮਹੱਤਵਪੂਰਨ ਹੋਏਗਾ। ਵੈਸੇ ਤੇ ਭਾਰਤੀ ਜਨਤਾ ਪਾਰਟੀ ਦੀ ਸਾਖ ਵੀ ਬਿਲਕੁਲ ਸਾਖ ਹੀ ਪੰਜਾਬ ਦੇ ਵਿੱਚ ਉਹਨਾਂ ਦੀ ਹੋਂਦ ਦੀ ਦਾਅ ਤੇ ਲੱਗ ਜਾਣੀ ਆ ਕਿ ਜੇ ਸ਼ਹਿਰੀ ਵੋਟਾਂ ਦੇ ਵਿੱਚ ਵੀ ਉਹ ਐਤਕੀ ਫਾਡੀ ਰਹੇ ਤੇ ਫਿਰ ਉਹ ਮੇਰੇ ਖਿਆਲ ਦੇ ਨਾਲ ਪੱਕੇ ਤੌਰ ਤੇ ਫਾਡੀ ਮੰਨ ਲਏ ਜਾਣਗੇ।
ਦੂਜੇ ਪਾਸੇ ਜਿਹੜੀਆਂ ਤਿੰਨ ਪਾਰਟੀਆਂ, ਜਿਹੜੀਆਂ ਟੱਕਰ 'ਚ ਤਿੰਨ ਪਾਰਟੀਆਂ, ਇਹਨਾਂ ਦੇ ਵਿੱਚ ਵੀ ਕਾਂਗਰਸ ਦੀ ਜਿਹੜੀ ਸਾਖ ਉਹ ਆਪਣੇ ਪੱਧਰ ਤੇ ਦਾਅ ਤੇ ਲੱਗੀ ਹੋਊਗੀ, ਕਿਉਂਕਿ ਉਹ ਕਹਿੰਦੇ ਆ ਕਿ 8-9 ਮਹੀਨਿਆਂ 'ਚ ਅਸੀਂ ਕੰਮ ਬੜਾ ਖਿੱਚਿਆ। ਉਹਨਾਂ ਦੇ ਕੰਮ ਤੇ ਜਨਤਾ ਮੋਹਰ ਲਾਉਂਦੀ ਹੈ ਜਾਂ ਨਕਾਰਦੀ ਹੈ, ਉਹ ਸਾਫ਼ ਹੋਊਗਾ। ਅਕਾਲੀ ਕਹਿੰਦੇ ਪਏ ਆ, ਪੱਟਾਂ ਤੇ ਹੱਥ ਮਾਰ ਕੇ ਕਹਿੰਦੇ ਪਏ ਆ ਕੈਦ ਕੇ ਅਸੀਂ ਨਹੀਂ ਛੱਡਦੇ। ਅਕਾਲੀ ਕਿੰਨੇ ਕੁ ਇਸ ਦਾਅਵੇ ਤੇ ਖਰੇ ਉਤਰਦੇ ਆ, ਉਹ ਵੀ ਪਤਾ ਲੱਗੂਗਾ ਕਿ ਅਕਾਲੀਆਂ ਦੀ ਸਾਖ ਅੱਗੇ ਨਾਲੋਂ ਨਿਖਰਦੀ ਆ ਜਾਂ ਪਹਿਲਾਂ ਨਾਲੋਂ ਵੀ ਬਿਖਰਦੀ ਆ, ਉਹ ਇਹਨਾਂ ਚੋਣਾਂ 'ਚ ਤੈਅ ਹੋਊਗਾ। ਔਰ ਸਭ ਤੋਂ ਵੱਡੀ ਲੜਾਈ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਲਈ ਹੋਊਗੀ। ਜੇ ਆਮ ਆਦਮੀ ਪਾਰਟੀ ਇਹਨਾਂ ਇਲੈਕਸ਼ਨਾਂ 'ਚ ਵੀ ਕੋਈ ਕ੍ਰਿਸ਼ਮਾ ਨਹੀਂ ਕਰਦੀ ਤਾਂ ਫਿਰ ਆਮ ਆਦਮੀ ਪਾਰਟੀ ਦੀ ਜਿਹੜੀ ਇੱਥੋਂ ਦੀ ਲੋਕਲ ਲੀਡਰਸ਼ਿਪ ਆ, ਜੋ ਲੋਕ ਲੀਡ ਕਰਦੇ ਪਏ ਆ, ਉਹਨਾਂ ਤੇ ਸਵਾਲ ਬਹੁਤ ਉੱਠਣਗੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਖਹਿਰਾ ਪੇਸ਼ ਹੋਇਆ ਨਾ, ਜਿਹੜਾ ਨਾ ਹੋਇਆ ਫਾਜ਼ਿਲਕਾ ਅਦਾਲਤ ਦੇ ਵਿੱਚ। ਦੇਖੋ, ਸੁਖਪਾਲ ਸਿੰਘ ਖਹਿਰਾ ਨੂੰ ਉੱਥੇ ਵੇਖਣ ਲਈ ਸਵੇਰ ਤੋਂ ਹੀ ਕੈਮਰੇ ਘੁੰਮਦੇ ਪਏ ਸਨ। ਜਿੱਦਾਂ ਕਿਸੇ ਫਿਲਮੀ ਸਟਾਰ ਨੇ ਆਉਣਾ ਹੋਵੇ ਨਾ ਤੇ ਕੈਮਰੇ ਵੱਜਦੇ, ਜਿੱਦਾਂ ਓਦਾਂ ਹੀ ਕੈਮਰੇ ਉੱਥੇ ਉਡੀਕਦੇ ਪਏ ਸਨ ਕਿ ਸੁਖਪਾਲ ਸਿੰਘ ਖਹਿਰਾ ਆਊਗਾ। ਪਰ ਇਹਨੇ ਸਾਰਿਆਂ ਨੂੰ ਨਿਰਾਸ਼ ਕੀਤਾ, ਇਹ ਉੱਥੇ ਨਹੀਂ ਗਿਆ। ਇਹ ਤੈਅ ਹੋ ਗਿਆ ਸੀਗਾ ਕਿ ਸੁਖਪਾਲ ਸਿੰਘ ਖਹਿਰਾ ਉੱਥੇ ਜਾਊਗਾ ਵੀ ਨਹੀਂ, ਕਿਉਂਕਿ ਆਪਾਂ ਕੱਲ ਦੇ ਪ੍ਰੋਗਰਾਮ 'ਚ ਇਹ ਚੀਜ਼ ਡਿਸਕਸ ਕੀਤੀ ਸੀ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਸੁਪਰੀਮ ਕੋਰਟ ਦਾ ਰੁਖ ਕਰ ਗਏ ਆ। ਇਹ ਕੱਲ ਸ਼ਾਮੀ ਸਾਫ਼ ਹੋ ਗਿਆ ਸੀਗਾ। ਜਦੋਂ ਉਹ ਸੁਪਰੀਮ ਕੋਰਟ 'ਚ ਚਲੇ ਗਏ ਆ, ਫਿਰ ਉਹ ਸੁਪਰੀਮ ਕੋਰਟ ਦਾ ਆਪਸ਼ਨ ਪਹਿਲਾਂ ਵੇਖਣਗੇ, ਉਹਨੂੰ ਅਜਮਾਉਣਗੇ ਕਿ ਉਹ ਕਿਹੜਾ ਰਿਜ਼ਲਟ ਸਾਡੇ ਝੋਲੀ 'ਚ ਪਾਉਂਦਾ, ਨੈਗੇਟਿਵ ਆਉਂਦਾ, ਪੋਜ਼ਿਟਿਵ ਆਉਂਦਾ, ਉਹ ਬਾਅਦ ਦੀ ਗੱਲ ਆ। ਪਰ ਉਹ ਇਸ ਬਦਲ ਨੂੰ ਪਹਿਲਾਂ ਅਜਮਾ ਕੇ ਵੇਖਣਗੇ। ਕਿਉਂਕਿ ਜਿਹੜੀ ਕੱਲ ਉਹਨਾਂ ਨੂੰ ਤਰੀਕ ਮਿਲੀ ਸੀਗੀ, ਉਹ ਮਿਲੀ ਸੀਗੀ 1 ਦਸੰਬਰ ਦੀ, ਯਾਨੀ ਵਿੱਚ ਇੱਕ ਦਿਨ ਹੀ ਸੀਗਾ, 30 ਦਾ ਦਿਨ ਸੀਗਾ, 30 ਨਵੰਬਰ ਦਾ। 30 ਨਵੰਬਰ ਹੀ ਫਾਜ਼ਿਲਕਾ ਦੇ ਵਿੱਚ ਪੇਸ਼ੀ ਸੀ। ਜਦੋਂ ਇੱਕ ਦਿਨ ਹੀ ਮਿਲਿਆ ਹੋਵੇ ਤਾਂ ਫਿਰ ਸੁਖਪਾਲ ਸਿੰਘ ਖਹਿਰਾ ਹੇਠਲੀ ਅਦਾਲਤ 'ਚ ਪੇਸ਼ ਕਿਉਂ ਹੋਊਗਾ? ਉਹ ਵੇਖੂਗਾ ਕਿ ਸੁਪਰੀਮ ਕੋਰਟ ਕੀ ਇਸ ਸਮਨਿੰਗ ਨੂੰ ਰੱਦ ਕਰਦਾ ਜਾਂ ਨਹੀਂ ਕਰਦਾ। ਜੇ ਨਹੀਂ ਕਰਦਾ ਫਿਰ ਤੇ ਜਾ ਕੇ ਉੱਥੇ ਫੀਸ ਦੇਣਾ ਹੀ ਦੇਣਾ, ਸਿਰ ਦੇਣਾ ਹੀ ਦੇਣਾ। ਪਹਿਲਾਂ ਕਿਉਂ ਜਾਈਏ? ਤਾਂ ਇਹ ਸਧਾਰਨ ਤੋਂ ਸਧਾਰਨ ਬੰਦਾ ਵੀ ਫੈਸਲਾ ਕਰ ਲੂਗਾ ਕਿ ਪਹਿਲਾਂ ਕਦ ਤੋਂ ਜਾਇਆ ਜਾਵੇ, ਬਾਅਦ 'ਚ ਜਾਵਾਂਗੇ, ਪਹਿਲਾਂ ਦੇਖ ਲਈਏ ਸਰਵਉੱਚ ਅਦਾਲਤ ਕੀ ਫੈਸਲਾ ਦਿੰਦੀ ਹੈ। ਪਰ ਦੂਜੇ ਪਾਸੇ ਅੱਜ ਫਾਜ਼ਿਲਕਾ ਅਦਾਲਤ ਦੇ ਵਿੱਚ ਜਿਹੜੀ ਸੁਣਵਾਈ ਹੋਈ ਆ, ਉਸ ਸੁਣਵਾਈ ਦੀ ਇੱਕ ਵਿਸ਼ੇਸ਼ਤਾ ਇਹ ਰਹੀ ਆ ਕਿ ਜਿਹੜੀ ਇਹਨਾਂ ਨੇ ਉੱਥੇ ਅਪੀਲ ਕੀਤੀ ਸੀਗੀ ਕਿ ਇਹ ਸਮਨਿੰਗ ਤੁਸੀਂ ਰੱਦ ਕਰ ਦਿਓ, ਉਹ ਅਪੀਲ ਇਹਨਾਂ ਦੀ ਉਸ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਮਤਲਬ ਹਾਈ ਕੋਰਟ ਤੋਂ ਬਾਅਦ ਸੈਸ਼ਨ ਕੋਰਟ ਦੇ ਵਿੱਚ ਜਿਹੜੀ ਇਹਨਾਂ ਨੇ ਅਪੀਲ ਪਾਈ ਸੀਗੀ, ਉਹ ਵੀ ਰੱਦ ਕਰ ਦਿੱਤੀ ਗਈ ਆ। ਹੁਣ ਇੱਕੋ ਤੇ ਇੱਕੋ ਹੀ ਸਹਾਰਾ ਜਿਹੜਾ ਉਹ ਰਹਿ ਗਿਆ ਸੁਪਰੀਮ ਕੋਰਟ ਦਾ। ਜੇ ਸੁਪਰੀਮ ਕੋਰਟ ਚੋਂ ਨਾ ਹੋ ਜਾਂਦੀ ਹੈ ਤਾਂ ਫਿਰ ਨਾ ਸਿਰਫ ਰਾਜਸੀ ਘੇਰਾਬੰਦੀ ਹੈ ਜਿਹੜੀ ਖਹਿਰੇ ਦੀ, ਉਹ ਜ਼ਿਆਦਾ ਪੀੜੀ ਹੋ ਜਾਊਗੀ, ਬਲਕਿ ਫਿਰ ਕਾਨੂੰਨੀ ਲੜਾਈ ਹੈ ਜਿਹੜੀ ਉਹ ਸਿੱਧੇ ਤੌਰ ਤੇ ਸੁਖਪਾਲ ਖਹਿਰੇ ਨੂੰ ਲੜਨੀ ਹੀ ਪਊਗੀ। ਔਰ ਉਹ ਲੜਾਈ ਐਸੀ ਲੜਾਈ ਹੋਊਗੀ ਜਿਹਦੇ ਵਿੱਚ 7-8 ਬੰਦੇ ਅੱਗੇ ਇਸ ਲੜਾਈ 'ਚ ਹਾਰ ਚੁੱਕੇ ਆ। ਜੀ ਜੀ। ਅਗਲੀ ਆਪਾਂ ਗੱਲ ਕਰਦੇ ਹਾਂ ਇੰਦਰਜੀਤ ਸਿੰਘ ਡਰੱਗ ਮਾਮਲੇ ਬਾਰੇ। ਮੁੱਖ ਮੰਤਰੀ ਦਫ਼ਤਰ ਵੱਲੋਂ ਰਿਪੋਰਟ ਤਲਬ। ਦੇਖੋ, ਇਸ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਪੇਚੀਦਗੀਆਂ ਇਸ ਕਰਕੇ ਆ ਕਿਉਂਕਿ ਜਦੋਂ ਇੰਦਰਜੀਤ ਸਿੰਘ ਫੜਿਆ ਸੀਗਾ, ਬੜੇ ਵੱਡੇ ਇਹਨਾਂ ਨੇ ਦਾਅਵੇ ਕੀਤੇ ਸੀਗੇ ਕਿ ਇੰਦਰਜੀਤ ਫੜਿਆ ਗਿਆ, ਏਦਾਂ ਲੱਗਦਾ ਸੀਗਾ ਕਿ ਜਿਵੇਂ ਨਸ਼ੇਬਾਜ਼ਾਂ ਦਾ ਕੋਈ ਬਹੁਤ ਵੱਡਾ ਸਰਗਨਾ ਫੜਿਆ ਜਾਂਦਾ। ਕਹਿੰਦੇ ਸੀਗੇ ਕਿ ਬਸ ਜੀ ਹੁਣ ਤੇ ਜੜੀ ਪੱਟ ਦਿੱਤੀ ਅਸੀਂ ਜੀ। ਹੋਇਆ ਕਿ ਬਾਅਦ ਦੇ ਵਿੱਚ 2 AK-47 ਉਹਦੇ ਤੋਂ ਫੜੀਆਂ ਗਈਆਂ। ਉਹਦਾ ਕੋਈ ਹਿਸਾਬ ਕਿਤਾਬ ਜਨਤਾ ਨੂੰ ਅੱਜ ਤੱਕ ਦੱਸਿਆ ਹੀ ਨਹੀਂ ਗਿਆ ਕਿ ਉਹ 47 ਕਿੱਥੋਂ ਲਈ ਫਿਰਦਾ ਸੀਗਾ, ਕੋਈ ਭੇਤ ਨਹੀਂ ਆਇਆ। ਹਾਲਾਂਕਿ ਪਹਿਲਾਂ ਆਪ ਹੀ ਇਹਨਾਂ ਨੇ ਕਿਹਾ ਕਿ ਇੱਕ AK-47 ਉਹ ਕਸ਼ਮੀਰ ਤੋਂ ਵੀ ਲੈ ਕੇ ਆਇਆ। ਉਹ ਕਸ਼ਮੀਰ ਦੇ ਵਿੱਚ ਕੀ ਕਰਦਾ ਫਿਰਦਾ ਹੁੰਦਾ ਸੀਗਾ, ਉਹਦਾ ਵੀ ਇਹਨਾਂ ਨੇ ਜਵਾਬ ਨਹੀਂ ਦਿੱਤਾ ਲੋਕਾਂ ਨੂੰ। ਫਿਰ ਉਹ ਜਿਹੜੀ ਹੈਰੋਇਨ ਉਹਦੇ ਕੋਲੋਂ ਫੜੀ ਗਈ, 4 ਕਿਲੋ 3 ਕਿਲੋ ਸਮੈਕ ਫੜੀ ਗਈ, ਉਹਦਾ ਵੀ ਇਹਨਾਂ ਨੇ ਉੱਤਰ ਨਹੀਂ ਦਿੱਤਾ ਕਿ ਆਖਰ ਉਹਨੇ ਲਈ ਕਿਹਦੇ ਤੋਂ ਸੀ ਔਰ ਇਸ ਹੈਰੋਇਨ ਦਾ ਉਹਨੇ ਅੱਗੇ ਕਰਨਾ ਕੀ ਸੀਗਾ, ਇਹਦਾ ਵੀ ਕੋਈ ਉੱਤਰ ਇਹਨਾਂ ਨੇ ਨਹੀਂ ਦਿੱਤਾ। ਖੈਰ, ਮਾਮਲਾ ਦਬ ਗਿਆ ਕਿਉਂਕਿ ਉਸ ਤੋਂ ਬਾਅਦ ਹੋਰ ਬੜੀਆਂ ਵੱਡੀਆਂ ਖਬਰਾਂ ਜਿਹੜੀਆਂ ਉਹ ਨੇਰੀ ਬਣ ਕੇ ਵਗੀਆਂ ਇੱਥੇ।
ਹੁਣ ਅਚਾਨਕ ਇਹ ਖਬਰ ਜਿਹੜੀ ਇਸ ਕਰਕੇ ਚਰਚਾ ਦਾ ਵਿਸ਼ਾ ਬਣ ਗਈ ਕਿਉਂਕਿ ਇਹਨਾਂ ਨੇ ਇਸ ਮਾਮਲੇ 'ਚ ਚਾਰਜ ਸ਼ੀਟ ਫਾਈਲ ਕੀਤੀ ਹੈ ਅਦਾਲਤ ਦੇ ਵਿੱਚ ਜੀ। ਉਸ ਚਾਰਜ ਸ਼ੀਟ ਦੇ ਵਿੱਚ ਜਿਹੜੀ ਇਹਨਾਂ ਨੇ ਕਹਾਣੀ ਪੇਸ਼ ਕੀਤੀ ਹੈ, ਸਕ੍ਰਿਪਟ ਬਣਾ ਕੇ ਉੱਥੇ ਰੱਖੀ ਅਦਾਲਤ ਦੇ ਸਾਹਮਣੇ, ਉਹਦੇ 'ਚ ਇੱਕ SSP ਦਾ ਨਾਂ ਆਉਂਦਾ। ਉਹ SSP ਆ ਮੋਗੇ ਵਾਲਾ ਰਾਜੀਤ ਦਾ ਨਾਂ ਨਾ ਸਿਰਫ STF ਵਾਲੇ ਲੈ ਰਹੇ ਆ, ਬਲਕਿ ਇੱਕ ਜਿਹੜਾ ਇਹਨਾਂ ਨੇ ਵਾਅਦੇ ਮਾਫ ਗਵਾਹ ਬਣਾਇਆ, ਸਾਬਕਾ DSP ਜਸਵੰਤ ਸਿੰਘ ਸਰਕਾਰੀ ਗਵਾਹ ਬਣਿਆ ਜਿਹੜਾ, ਉਹ ਵੀ ਇਸ ਕਹਾਣੀ ਦੇ ਵਿੱਚ ਜ਼ਿਕਰ ਕਰਦਾ ਹੈ ਕਿ ਮੇਰੇ ਵੇਖਣ ਦੀ ਗੱਲ ਆ ਕਿ ਇੰਦਰਜੀਤ ਜਦੋਂ ਵੀ ਉਸ SSP ਕੋਲ ਜਾਂਦਾ ਸੀਗਾ ਤੇ ਉਹ ਏਦਾਂ ਜਾਂਦਾ ਸੀਗਾ ਜਿਵੇਂ ਉਹ ਵੀ SSP ਲੈਵਲ ਦਾ ਹੀ ਕੋਈ ਅਧਿਕਾਰੀ ਹੋਵੇ, ਕਿਸੇ ਨੂੰ ਪੁੱਛਣਾ ਨਹੀਂ ਦੱਸਣਾ ਨਹੀਂ, ਸਗੋਂ ਜਿਹੜੇ SSP ਦੇ ਗਨਮੈਨ ਸੀ ਉਹਨੂੰ ਵੀ ਸਲੂਟ ਕਰਦੇ ਹੁੰਦੇ ਸੀਗੇ ਜੀ। ਫਿਰ ਦੂਜੀ ਚੀਜ਼ ਉਹਨੇ ਇਹ ਬਿਆਨ ਕੀਤੀ ਸੀਗੀ ਕਿ ਜਿੱਥੇ ਜਿੱਥੇ ਵੀ ਇਹ SSP ਜਾਂਦਾ ਸੀਗਾ ਰਾਜਜੀਤ, ਨਾਲੇ ਨਾਲ ਹੀ ਇੰਦਰਜੀਤ ਦੇ ਤਬਾਦਲੇ ਹੋਈ ਜਾਂਦੇ ਸੀਗੇ। ਇਹ ਕਿਉਂ ਸੀ? ਇਹ ਕਾਹਤੋਂ ਐਸਾ ਇਤਫਾਕ ਹੁੰਦਾ ਸੀ ਵਾਰ-ਵਾਰ? ਇਹ ਕੋਈ ਨਾ ਕੋਈ ਰਾਜ ਹੈ ਜੀ। ਹੁਣ ਜਦੋਂ ਇਹ ਸਾਰੀਆਂ ਚੀਜ਼ਾਂ ਚਾਰਜ ਸ਼ੀਟ ਦੇ ਵਿੱਚ ਆਈਆਂ, ਮੈਂਸ਼ਨ ਕੀਤੀਆਂ ਗਈਆਂ, ਤੇ ਜਿਹੜਾ ਰਾਜਜੀਤ ਸਿੰਘ ਸੀ ਉਹ ਪਿੱਟ ਉੱਠਿਆ। ਉਹਨੇ ਫਿਰ ਗ੍ਰਹਿ ਵਿਭਾਗ ਦਾ ਜਿਹੜਾ ਐਡੀਸ਼ਨਲ ਚੀਫ ਸੈਕਟਰੀ ਆ ਉਹਨੂੰ ਪੱਤਰ ਲਿਖ ਦਿੱਤਾ ਕਿ ਜਿਹੜਾ STF ਦਾ ਮੁਖੀ ਆ ਹਰਪ੍ਰੀਤ ਸਿੰਘ ਸਿੱਧੂ, ਉਹ ਮੇਰੇ ਨਾਲ ਖਾਰ ਖਾਂਦਾ, ਉਹਦੀ ਮੇਰੇ ਨਾਲ ਲਾਗ ਡਾਟ ਆ, ਉਹ ਇਸ ਸਮੇਂ ਰੰਜ ਕੱਢਦਾ ਪਿਆ, ਕਿੜ ਕੱਢਦਾ ਪਿਆ ਮੇਰੇ ਨਾਲ। ਇਸ ਚਿੱਠੀ ਨੇ ਇਸ ਪੰਜਾਬੀ ਸਿਆਸਤ ਦੇ ਵਿੱਚ ਭੁਚਾਲ ਲਿਆ ਦਿੱਤਾ। ਹਾਲਾਂਕਿ ਦੇਖੋ, ਜਿਹੜੀਆਂ ਆਪੋਜੀਸ਼ਨ ਦੇ ਵਿੱਚ ਦੋ ਪਾਰਟੀਆਂ, ਕਿਸੇ ਨੇ ਇਸ ਮੁੱਦੇ ਤੇ ਸਵਾਲ ਨਹੀਂ ਕੀਤਾ ਕਿ ਆਖਰ ਇਹ ਹੋ ਕੀ ਰਿਹਾ ਭਾਈ। ਤੁਹਾਡੇ STF ਦੇ ਮੁਖੀ ਤੇ ਤੁਹਾਡਾ ਪੰਜਾਬ ਪੁਲਿਸ ਦਾ ਇੱਕ SSP ਸਵਾਲ ਚੁੱਕਦਾ, ਇਹ ਬਹੁਤ ਵੱਡਾ ਇੱਕ ਪ੍ਰਸ਼ਨ ਚਿੰਨ੍ਹ ਸੀਗਾ ਇਹਨਾਂ ਦੀ ਸਾਰੀ ਕਾਰਜ ਪ੍ਰਣਾਲੀ ਤੇ, ਪਰ ਕਿਸੇ ਨੇ ਇੱਧਰੋਂ ਸਵਾਲ ਨਹੀਂ ਚੁੱਕਿਆ। ਸਿਆਸਤ ਦੇ ਵਿੱਚ ਉਹਦਾ ਅੰਦਰ ਖਾਤੇ ਭੁਚਾਲ ਰਿਹਾ, ਔਰ ਖਾਸ ਤੌਰ ਤੇ ਕਾਂਗਰਸ ਸਰਕਾਰ ਦੇ ਵਿੱਚ ਇੱਕ ਭੁਚਾਲ ਸੀਗਾ ਕਿ ਸਾਡਾ STF ਦਾ ਮੁਖੀ, ਜਿਹਨੂੰ ਅਸੀਂ ਬਹੁਤ ਦਗਮਜੇ ਮਾਰ ਕੇ ਲਿਆਂਦਾ ਹਰਪ੍ਰੀਤ ਸਿੱਧੂ ਨੂੰ, ਉਹਦੀ ਸਾਖ ਪਤੇ ਲੱਗ ਗਈ ਔਰ ਸਾਡੇ ਅਫਸਰ ਨੇ ਲਾ ਦਿੱਤੀ ਹੈ। ਔਰ ਲਾਈ ਕਿਸ ਅਫਸਰ ਨੇ ਆ? ਅੱਜ ਨੂੰ ਥੋੜੇ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਖੁਸ਼ੀ ਦੇ ਵਿੱਚ ਡਿਨਰ ਦਿੱਤਾ। ਤੁਹਾਨੂੰ ਯਾਦ ਹੋਣਾ ਜਿੱਦਣ ਇੱਕ ਫਿਰਕਾ ਵਿਸ਼ੇਸ਼ ਦੇ ਮਿੱਥਕੇ ਕੀਤੇ ਗਏ ਕਤਲਾਂ ਦੇ ਟ੍ਰੇਸ ਹੋਏ ਮਾਮਲਿਆਂ ਨੂੰ ਲੈ ਕੇ ਜਦੋਂ ਡਿਨਰ ਕੀਤਾ ਗਿਆ ਸੀ, ਡਿਨਰ ਪਾਰਟੀ ਦਿੱਤੀ ਗਈ ਸੀਗੀ, ਉਦਣ ਉਹ ਸਾਰੇ ਅਫਸਰ ਬੁਲਾਏ ਗਏ ਸੀਗੇ ਜਿਨ੍ਹਾਂ ਅਫਸਰਾਂ ਨੇ ਇਸ ਸਾਰੇ ਕਾਂਡ ਨੂੰ ਫਰੋਲਿਆ ਸੀਗਾ, ਬਾਅਦ ਦੇ ਵਿੱਚ ਉਹਦਾ ਖੁਲਾਸਾ ਕੀਤਾ ਸੀਗਾ। ਉਹਨਾਂ ਦੇ ਵਿੱਚੋਂ, ਕਿਉਂਕਿ ਇਹ ਸਾਰਾ ਜਾ ਕੇ ਜੁੜਿਆ ਮੋਗਾ ਜ਼ਿਲ੍ਹੇ ਦੇ ਵਿੱਚ, ਤਾਂ ਮੋਗੇ ਜ਼ਿਲ੍ਹੇ ਦਾ ਜਿਹੜਾ SSP ਸੀਗੀ ਰਾਜਜੀਤ, ਉਹ ਡਿਨਰ ਪਾਰਟੀ ਦਾ ਬਹੁਤ ਮਨ ਪਾਉਂਦਾ ਉੱਥੇ ਅਫਸਰ ਸੀਗਾ। ਹੁਣ ਜਿਹੜਾ ਅਫਸਰ 5-7 ਦਿਨ ਪਹਿਲਾਂ, 10 ਦਿਨ ਪਹਿਲਾਂ ਇਹਨਾਂ ਦੀ ਅੱਖ ਦਾ ਤਾਰਾ ਬਣਿਆ ਹੋਵੇ, ਉਸ ਅਫਸਰ ਨੇ ਇਹਨਾਂ ਦੇ ਹੀ ਲਾਏ STF ਦੇ ਮੁਖੀ ਤੇ ਦੋਸ਼ ਲਾ ਦਿੱਤੇ ਹੋਣ, ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਹੁਣ ਅੱਗੇ ਕੀ ਹੋਇਆ ਕਿ ਜਿਹੜਾ ਚੀਫ ਮਿਨਿਸਟਰ ਦਾ ਦਫ਼ਤਰ ਆ, ਜਿਹਨੂੰ ਆਪਾਂ CMO ਕਹਿ ਦਿੰਦੇ ਹਾਂ, CMO ਨੇ ਸਾਰੀ ਜਾਂਚ ਪੜਤਾਲ ਦੀ ਫਾਈਲ ਹੈ ਜਿਹੜੀ ਉਹ ਇਹਨਾਂ ਤੋਂ ਕਰ ਲਈ ਆ। ਹੁਣ ਇਹਨਾਂ ਨੇ ਫਾਈਲ ਜਿਹੜੀ ਆ ਉਹ ਉੱਥੇ CMO ਨੂੰ ਭੇਜ ਦਿੱਤੀ ਆ। ਉਹ ਦੇਖਣਗੇ ਗਹੀਨਤਾ ਦੇ ਨਾਲ, ਮਹੀਨਤਾ ਦੇ ਨਾਲ ਕਿ ਅਸਲ ਦੇ ਵਿੱਚ ਕਹਾਣੀ ਕੀ ਨਿਕਲਦੀ ਪਈ ਆ। ਪਰ ਇਹਦੇ ਵਿੱਚ ਜਿਹੜਾ ਮਰਜ਼ੀ ਝੂਠਾ ਨਿਕਲ ਆਵੇ, ਅਸਲ ਦੇ ਵਿੱਚ ਉੱਥੇ ਬੋਝ ਜਿਹੜਾ ਪੈਣਾ, ਨੁਕਸਾਨ ਜਿਹੜਾ ਹੋਣਾ, ਉਹ ਇਸ ਸਰਕਾਰ ਦਾ ਹੀ ਹੋਣਾ। ਮਸਲਨ ਜੇ SSP ਉਸ ਭੂਮਿਕਾ ਦੇ ਵਿੱਚ ਸੱਚਾ ਸਾਬਤ ਹੁੰਦਾ ਜੋ ਭੂਮਿਕਾ ਕਹਾਣੀ 'ਚ ਲਿਖੀ ਗਈ ਹੈ, ਤੇ ਤਾਂ ਵੀ ਇਹਨਾਂ ਦੀ ਨਮੋਸ਼ੀ ਆ ਕਿ ਜਿਸ ਅਫਸਰ ਨੂੰ ਤੁਸੀਂ ਥੋੜੇ ਦਿਨ ਪਹਿਲਾਂ ਇੰਨਾ ਵਡਿਆਇਆ, ਉਹਨੂੰ ਇੰਨਾ ਸਨਮਾਨ ਦਿੱਤਾ, ਉਹ ਤੇ ਇਹੋ ਜਿਹੇ ਚੱਕਰਾਂ 'ਚ ਪਿਆ ਹੋਇਆ। ਤੇ ਜੇ ਮੰਨ ਲਓ STF ਦਾ ਮੁਖੀ ਇਸ ਮਾਮਲੇ ਦੇ ਵਿੱਚ ਸ਼ੱਕੀ ਪਾਇਆ ਜਾਂਦਾ ਜਾਂ ਇਸ ਮਾਮਲੇ ਦੇ ਵਿੱਚ ਉਹ ਝੂਠਾ ਪਾਇਆ ਜਾਂਦਾ ਕਿ ਇਸ ਬੰਦੇ ਨੇ ਖਾਰ ਖਾ ਕੇ ਇਸ ਅਫਸਰ ਨੂੰ ਜਾਣਬੁੱਝ ਕੇ ਫਸਾਇਆ, ਤਾਂ ਇਹ ਸਭ ਤੋਂ ਵੱਡੀ ਇਸ ਸਰਕਾਰ ਲਈ ਨਮੋਸ਼ੀ ਆ। ਕਿਉਂਕਿ ਇਹ ਤਾਂ ਕਹਿੰਦੇ ਸੀਗੇ ਕਿ ਜਿਹੜਾ STF ਦਾ ਮੁਖੀ ਹਰਪ੍ਰੀਤ ਸਿੱਧੂ, ਇਹ 28 ਦਿਨ ਛੱਡੋ, ਇਹ ਤੇ ਉਦੋਂ ਪਹਿਲਾਂ ਹੀ ਨਿਬੇੜਾ ਕਰ ਦੋ ਨਸ਼ੇ ਦਾ। ਜਿਹੜੇ ਅਫਸਰ ਨੂੰ ਇੰਨੀਆਂ ਵਡਿਆਈਆਂ ਦੇ ਨਾਲ ਲਿਆਂਦਾ ਸੀਗਾ, ਜੇ ਉਹ ਕੱਲ ਨੂੰ ਝੂਠਾ ਪੈ ਜਾਂਦਾ ਤਾਂ ਵੀ ਇਹਨਾਂ ਦੀ ਨਮੋਸ਼ੀ ਆ। ਤੇ ਜੇ ਉਹ ਅਫਸਰ ਝੂਠਾ ਪੈ ਜਾਂਦਾ ਜਿਹੜਾ ਕਿ ਅੱਜ ਦਵਾਈਆਂ ਦਿੰਦਾ ਕਿ ਮੇਰੇ ਨਾਲ ਇਹਨਾਂ ਨੇ ਖਾਰ ਕੱਢੀ ਹੈ, ਜੇ ਉਹ ਕੱਲ ਨੂੰ ਝੂਠਾ ਪੈ ਜਾਂਦਾ, ਉਹਦੇ ਖਿਲਾਫ ਦੋਸ਼ ਸਾਬਤ ਹੋ ਜਾਂਦੇ, ਤਾਂ ਵੀ ਨਮੋਸ਼ੀ ਇਹ ਸਰਕਾਰ ਦੀ ਹੈ। ਕਿਉਂਕਿ ਇਹਨਾਂ ਨੇ ਉਹਨੂੰ ਬਹੁਤ ਵਡਿਆ ਕਿ ਜੱਗੀ ਜੋਲ ਹੋਰਾਂ ਨੂੰ ਫੜਨ ਦੇ ਵਿੱਚ ਉਹਦੀ ਭੂਮਿਕਾ ਬਹੁਤ ਅਹਿਮ ਰਹੀ ਹੈ। ਜੀ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਦੱਸ ਦਿਓ, ਖੇਡ ਸੰਸਾਰ ਦੇ ਵਿੱਚ ਕੀ ਚੱਲ ਰਿਹਾ?
ਦੇਖੋ ਖੇਡ ਸੰਸਾਰ ਦੇ ਵਿੱਚ ਅੱਜ ਦੀ ਜਿਹੜੀ ਸਭ ਤੋਂ ਧਾਕੜ ਖਬਰ ਹੈ ਉਹ ਇਹ ਆ ਕਿ ਭਾਰਤ ਦੀ ਕੁੜੀ ਮੀਰਾਬਾਈ ਚਾਨੂ ਨੇ ਇੱਕ ਰਿਕਾਰਡ ਬਣਾ ਦਿੱਤਾ। ਰਿਕਾਰਡ ਹੀ ਨਹੀਂ ਬਣਾਇਆ, 22 ਸਾਲ ਦਾ ਸੋਕਾ ਜਿਹੜਾ ਉਹ ਵੀ ਉਹਨੇ ਦੂਰ ਕਰ ਦਿੱਤਾ। ਸੰਸਾਰ ਪੱਧਰ ਦੀ ਜਿਹੜੀ ਵੇਟ ਲਿਫਟਿੰਗ ਚੈਂਪੀਅਨਸ਼ਿਪ ਆ, ਆਲਮੀ ਵੇਟ ਲਿਫਟਿੰਗ ਚੈਂਪੀਅਨਸ਼ਿਪ, ਉਹਦੇ ਵਿੱਚ ਉਹਨੇ 골ਡ ਮੈਡਲ ਜਿੱਤਿਆ ਔਰ ਜਿੱਤਿਆ ਵੀ ਇੱਥੇ ਅਮਰੀਕਾ ਦੇ ਵਿੱਚ ਐਨਾਹੈਮ ਦੇ ਵਿੱਚ ਜਿਹੜੀਆਂ ਇਹ ਖੇਡਾਂ ਚੱਲਦੀਆਂ ਪਈਆਂ ਉਹਨਾਂ ਖੇਡਾਂ ਦੇ ਦੌਰਾਨ ਉਹਨੇ ਇਸ ਸਮੇਂ 194 ਕਿਲੋ, ਸਨੈਚ ਦੇ ਵਿੱਚ 85 ਤੇ ਕਲੀਨ ਐਂਡ ਜਰਕ 'ਚ 109 ਕਿਲੋ ਭਾਰ ਚੁੱਕ ਕੇ ਇਹ ਰਿਕਾਰਡ ਬਣਾਇਆ ਔਰ ਸੋਨ ਤਗਮਾ ਫੰਡਿਆ। ਸੋ ਬਹੁਤ ਬਹੁਤ ਵੱਡੀ ਸਫਲਤਾ ਹੈ ਵੇਟ ਲਿਫਟਿੰਗ ਦੇ ਮਾਮਲੇ 'ਚ ਭਾਰਤ ਨੂੰ ਜਿਹੜੀ ਅੱਜ ਮਿਲੀ ਆ। ਵੈਸੇ ਵੀ ਕੁੜੀਆਂ ਦਾ ਅੱਜ ਕੱਲ੍ਹ ਸੁਨਹਿਰੀ ਦੌਰ ਚੱਲਦਾ ਪਿਆ। PV ਸਿੰਧੂ ਉਧਰ ਬੈਡਮਿੰਟਨ 'ਚ ਝੰਡੇ ਗੱਡੀ ਜਾਂਦੀ ਆ। ਇੱਕ ਸਫਲਤਾ, 2 ਸਫਲਤਾਵਾਂ, 3 ਸਫਲਤਾਵਾਂ। ਆ ਕ੍ਰਿਕਟ ਵਾਲੀਆਂ ਕੁੜੀਆਂ ਇਹ ਵਰਲਡ ਕੱਪ ਫਾਈਨਲ ਤੱਕ ਆਪਣੀਆਂ, ਹਾਕੀ ਵਾਲੀਆਂ ਕੁੜੀਆਂ ਜਿਹੜੀਆਂ ਉਹ ਵੀ ਏਸ਼ੀਆ ਕੱਪ ਜਿਹੜਾ ਉਹ ਫੁੰਡ ਕੇ ਲਈਆਂ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇਸ ਸਮੇਂ ਭਾਰਤ ਦੀਆਂ ਕੁੜੀਆਂ ਜਿਹੜੀਆਂ, ਬੇਸ਼ੱਕ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਪਰ ਉਹ ਆਪਣੀ ਕਾਬਲੀਅਤ ਦੀ ਹਾਜ਼ਰੀ ਹੈ ਜਿਹੜੀ ਉਹ ਸਮੇਂ ਦਰ ਸਮੇਂ ਭਰਦੀਆਂ ਪਈਆਂ। ਜੀ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਸ ਵਕਤ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੈਨੂੰ ਰਾਜਕੁਲਬੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ, ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।